ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਕਿਸੇ ਵੀ ਤਰੀਕੇ ਦੀ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਘਰਾਂ ਦੀ, ਕਾਰਾਂ ਦੀ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ। 4082722500 ਦੇ ਉੱਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਲ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਜਿਹੜੀਆਂ ਖਬਰਾਂ ਵੱਲ ਆਈਏ, ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨੂੰ ਲੈ ਕੇ ਜੇ ਥੋੜ੍ਹੀ ਅਪਡੇਟ ਕਰਦੇ ਜਾਈਏ। ਕਰੋਨਾ ਵਾਇਰਸ ਦੇ ਰਾਹੀਂ ਹੁਣ ਤੱਕ ਜਿਹੜੀ ਆ 900 ਤੋਂ ਵੱਧ ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਚਾਈਨਾ ਦੇ ਵਿੱਚ 40,000 ਤੋਂ ਵੱਧ ਲੋਕ ਜਿਹੜੇ ਆ ਉਹ ਇਨਫੈਕਟਡ ਹੋ ਚੁੱਕੇ ਇਸ ਵਾਇਰਸ ਦੇ ਨਾਲ। ਅੱਜ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਸ ਨੇ ਜਿਹੜੀ ਆ ਸਟੇਟਮੈਂਟ ਇਸ਼ੂ ਕੀਤੀ ਆ ਵੀ ਇਹ ਬਹੁਤ ਮਾੜੀ ਗੱਲ ਆ ਵੀ ਜਿਹੜੇ ਚਾਈਨਾ ਵਾਲਿਆਂ ਨੇ, ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਵੀ ਇਹ ਵਾਇਰਸ ਖਤਰਨਾਕ ਆ, ਅਤੇ ਉਹ ਜਿਹੜੇ ਲੋਕ ਵਿਸਲ ਬਲੋਅਰ ਸੀ, ਜਿਹੜੇ ਲੋਕ ਉਸ ਟਾਈਮ ਦੱਸ ਰਹੇ ਸੀ, ਉਹਨਾਂ ਨੂੰ ਚਾਈਨੀਜ਼ ਅਥਾਰਟੀ ਵੱਲੋਂ ਦੱਬਿਆ ਗਿਆ। ਸਰੋਤਿਆਂ ਨੂੰ ਯਾਦ ਹੋਊ ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਡਾਕਟਰ ਲੀ ਵੈਨਲਿਆਂਗ ਜਿਹੜਾ ਵਿਸਲ ਬਲੋਅਰ ਸੀ, ਉਸ ਨੂੰ ਹੁਣ ਇੱਕ ਤਰ੍ਹਾਂ ਦੇ ਨਾਲ ਨੈਸ਼ਨਲ ਹੀਰੋ ਵੱਲੋਂ ਜਾਣਿਆ ਜਾਣ ਲੱਗਾ ਹੈ। ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਅਤੇ WHO ਨੇ ਇਹ ਵੀ ਕਿਹਾ ਵੀ ਚਾਈਨਾ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਲੁਕੋਈਆਂ ਇਹਦੇ ਮੁਤਾਬਕ, ਪਰ ਜਿਹੜੇ ਹੋਰ ਮੁਲਕ ਆ ਉਹ ਵੀ ਜਿਹੜੇ ਆ ਇੱਕ ਤਰ੍ਹਾਂ ਨਾਲ ਚੁੱਪ-ਚਾਪ ਹੀ ਰਹੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਟੇਟਮੈਂਟ ਦਿੱਤੀ ਸੀ ਭਈ ਜਿਹੜੇ ਚਾਈਨਾ ਵਾਲੇ ਆ ਉਹ ਹਾਰਡ ਵਰਕ ਕਰ ਰਹੇ ਹੈਗੇ ਆ, ਪ੍ਰੋਫੈਸ਼ਨਲ ਜੋਬ ਜਿਹੜੀ ਉਹ ਕਰ ਰਹੇ ਹੈਗੇ ਆ, ਪਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਚਾਈਨਾ ਦੇ ਜਿਹੜਾ ਬਲੰਡਰ ਸੀ ਉਹਦੇ ਬਾਰੇ ਜਿਹੜੀ ਚੁੱਪ ਆ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਪੋਜ਼ ਕੀਤਾ ਹੈਗਾ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ 40,000 ਤੋਂ ਵੱਧ ਕੇਸ ਜਿਹੜੇ ਇਸ ਟਾਈਮ ਜਿਹੜੇ ਹੋ ਚੁੱਕੇ ਹੋਏ ਨੇ। ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਮੇਨ ਡਾਇਰੈਕਟਰ ਹੈਗੇ ਨੇ WHO ਦੇ, ਟੈਡਰੋਸ ਐਧਨੋਮ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਅੱਜ ਜਿਹੜੀ ਹਰਜੋਤ ਸਿੰਘ ਜੀ ਇੱਕ ਪ੍ਰੈਸ ਕਾਨਫਰੰਸ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਕੀਤੀ ਆ। ਸੋ 910 ਮੌਤਾਂ ਘੱਟੋ ਘੱਟ ਜਿਹੜੇ ਆ ਕਰੋਨਾ ਵਾਇਰਸ ਨਮੂਨੀਆ ਦੇ ਕਰਕੇ ਜਿਹੜੀਆਂ ਆ ਹੁਣ ਤੱਕ ਹੋ ਚੁੱਕੀਆਂ। 2 ਦਰਜਨ ਤੋਂ ਵੱਧ ਜਿਹੜੇ ਮੁਲਕਾਂ ਦੇ ਵਿੱਚ ਇਹ ਫੈਲ ਚੁੱਕਿਆ ਹੋਇਆ ਆ ਕਈ ਥਾਵਾਂ ਦੇ ਉੱਤੇ, ਅਤੇ ਬਹੁਤ ਹੀ ਜ਼ਿਆਦਾ ਇਸ ਟਾਈਮ ਉੱਥੇ ਖਰਾਬ ਮਾਹੌਲ ਬਣੇ ਨੇ। ਚਾਈਨਾ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਉਹਨਾਂ ਨੇ ਪਬਲਿਕ ਪਲੇਸਾਂ ਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਬੰਦ ਕਰ ਦਿੱਤਾ ਆ। ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਘਰਾਂ ਦੇ ਵਿੱਚ ਡੱਕ ਕੇ ਰੱਖਿਆ ਜਾ ਰਿਹਾ ਆ। ਸੋ ਹੁਣ ਕਾਫੀ ਜ਼ਿਆਦਾ ਜਿਹੜੀ ਸਥਿਤੀ ਆ ਉਹ ਗੰਭੀਰ ਹੁੰਦੀ ਜਾ ਰਹੀ ਆ। ਅੱਜ ਤੋਂ ਹਫ਼ਤਾ ਕੁ ਪਹਿਲਾਂ ਜਿਹੜੇ ਆ WHO ਵਾਲਿਆਂ ਨੇ ਕਿਹਾ ਸੀਗਾ ਵੀ ਇਹ ਪੈਂਡੈਮਿਕ ਅਜੇ ਜਿਹੜੀ ਨਹੀਂ ਬਣੀ, ਪਰ ਜਿਸ ਹਾਲਾਤ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਫੈਲ ਰਹੀ ਆ, ਅਤੇ ਇਹ ਮਰਨ ਦਾ ਜਿਹੜਾ ਆਂਕੜਾ ਜਿਸ ਹਿਸਾਬ ਦੇ ਨਾਲ ਵੱਧ ਰਿਹਾ ਆ, ਇਹ ਬਹੁਤ ਹੀ ਵੱਡਾ ਇੱਕ ਖਤਰਾ ਆ ਇਸ ਟਾਈਮ ਪੂਰੀ ਦੁਨੀਆ ਦੇ ਲਈ ਬਣ ਚੁੱਕਾ ਹੋਇਆ ਆ। ਜਿਹੜਾ ਆਪਾਂ ਬਾਰ-ਬਾਰ ਹਰਜੋਤ ਸਿੰਘ ਜੀ ਜਦੋਂ ਤੋਂ ਇਹ ਕਰੋਨਾ ਵਾਇਰਸ ਦਾ ਚਰਚਾ ਜਿਹੜੀ ਚੱਲ ਰਹੀ ਆ, ਆਪਣੇ ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਆ ਵੀ ਜਿਹੜਾ ਵੀ ਕੋਈ ਚਾਈਨਾ ਦੇ ਥਰੂ ਜਾਂ ਇਹ ਥਾਈਲੈਂਡ ਤੋਂ ਆ ਰਿਹਾ ਆ, ਹਾਂਗਕਾਂਗ ਦੇ ਜ਼ਰੀਏ ਆ ਰਿਹਾ ਆ, ਉਹ ਟਰਾਈ ਕਰ ਰਹੇ ਆ। ਉਹ ਟਰਾਈ ਕਰੋ ਵੀ ਉੱਥੋਂ ਜਿਹੜੇ ਆਪਣੀ ਇਹ ਟਰੈਵਲ ਆ ਉਸ ਨੂੰ ਆਈਦਰ ਚੇਂਜ ਕਰੋ ਜਾਂ ਉਹਨਾਂ ਨੂੰ ਪੋਸਟਪੋਨ ਕਰੋ ਜਿੰਨੀ ਦੇਰ ਤੱਕ ਇਸ ਦੇ ਉੱਤੇ ਠੱਲ ਜਿਹੜੀ ਉਹ ਨਹੀਂ ਪਾਈ ਜਾਂਦੀ। ਜਿਹੜੇ ਕੁਛ ਕੁ ਦਹਾਕੇ ਪਹਿਲਾਂ ਜਿਹੜਾ ਸਾਰਸ ਦਾ ਵਾਇਰਸ ਆਇਆ ਸੀ, ਉਸ ਦੇ ਵਿੱਚ ਪੂਰੇ ਸਾਰਸ ਦੇ ਵਿੱਚ ਮਾਰੇ ਜਾਣ ਦੇ ਜਿਹੜੇ ਆંકੜੇ ਨੂੰ ਆਲਰੇਡੀ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਉਹ ਪਾਰ
ਹੋ ਚੁੱਕਾ ਹੋਇਆ ਆ। ਅਤੇ ਆਪਾਂ ਹਰਜੋਤ ਸਿੰਘ ਜੀ ਪਿਛਲੇ ਕਈ ਦਿਨਾਂ ਦੇ ਵਿੱਚ ਉਹ ਦੱਸਦੇ ਰਹੇ ਆ ਵੀ ਜਿਹੜੀ ਜਾਪਾਨ ਦੇ ਵਿੱਚ ਕਰੂਜ਼ ਸ਼ਿਪ ਸਟਕ ਹੈਗੀ ਉਸ ਦੇ ਵਿੱਚ 65 ਹੋਰ ਜਿਹੜੇ ਨਵੇਂ ਕਰੋਨਾ ਵਾਇਰਸ ਦੇ ਮਾਮਲੇ ਆ ਉਹ ਸਾਹਮਣੇ ਆਏ ਨੇ। ਉਸ ਦੇ ਵਿੱਚ ਵੀ ਲੋਕ ਜਿਹੜੇ ਆ ਪੂਰੀ ਤਰ੍ਹਾਂ ਡੱਕੇ ਹੋਏ ਨੇ। 45 ਜਾਪਾਨੀ ਅਤੇ 11 ਅਮਰੀਕੀ ਅਤੇ ਕੁਛ ਕੁ ਲੋਕ ਜਿਹੜੇ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਫਿਲੀਪੀਨਜ਼, ਯੂਕਰੇਨ ਦੇ ਜਿਹੜੇ ਲੋਕ ਸੀਗੇ ਨਿਵਾਸੀ ਆ ਉਹਨਾਂ ਨੂੰ ਕਰੋਨਾ ਵਾਇਰਸ ਆ ਇਸ ਦੇ ਨਾਲ ਹੋ ਚੁੱਕਾ ਹੋਇਆ ਆ। ਸੋ ਇਹ ਇੱਕ ਕਾਫੀ ਜ਼ਿਆਦਾ ਗੰਭੀਰ ਜਿਹੜਾ ਵਿਸ਼ਾ ਆ ਉਹ ਬਣਿਆ ਪਿਆ ਆ। 14 ਦਿਨਾਂ ਦਾ ਜਿਹੜਾ ਕੁਆਰੰਟਾਈਨ ਉਹਨਾਂ ਨੂੰ ਜਿਹੜਾ ਉਹ ਰੱਖਿਆ ਹੋਇਆ। 19 ਫਰਵਰੀ ਨੂੰ ਜਿਹੜੀ ਉਸ ਦੀ ਸਮਾਪਤੀ ਹੋਣੀ ਆ। WHO ਵਾਲਿਆਂ ਨੇ ਵੀ ਜਿਹੜਾ ਇਹ ਆਖਿਆ ਸੀਗਾ। ਸੋ ਕਹਿੰਦੇ ਵੀ ਹੁਣ ਐਟਲੀਸਟ ਇਹ ਦੇਖਣ ਵਾਲੀ ਗੱਲ ਰਹੂਗੀ ਹੁਣ ਖਾਸ ਕਰਕੇ ਜਿਹੜੇ ਅਮਰੀਕੀਆਂ ਨੂੰ ਹੋਇਆ ਆ ਵੀ ਜੇ ਉਹ ਵਾਪਸ ਮੁਲਕ ਦੇ ਵਿੱਚੋਂ ਆਉਂਦੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਰੱਖਿਆ ਜਾਵੇਗਾ। ਸੋ ਕਹਿੰਦੇ ਵੀ 14 ਦਿਨ ਤੱਕ ਇਹ ਉਹਨਾਂ ਨੂੰ ਘੱਟੋ ਘੱਟ ਕੁਆਰੰਟਾਈਨ ਦੇ ਵਿੱਚ ਰੱਖਣਾ ਹੀ ਜਿਹੜਾ ਪੈਂਦਾ ਆ ਤਾਂ ਹੀ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਆ। ਸੋ ਕਰੋਨਾ ਵਾਇਰਸ ਦੇਖਣ ਨੂੰ ਹਰਜੋਤ ਸਿੰਘ ਜੀ ਫਲੂ ਵਾਂਗੂ ਹੀ ਟਾਈਪ ਇੱਕ ਹਿਸਾਬ ਦੇ ਨਾਲ ਜਿਹੜਾ ਹੁੰਦਾ ਆ ਪਰ ਮੱਚ ਮੀਅਰ ਸਵੀਅਰ ਜਿਹੜਾ ਨਮੋਨੀਆ ਇਸ ਦੇ ਨਾਲ ਗੰਭੀਰ ਰੂਪ ਦੇ ਵਿੱਚ ਨਮੋਨੀਆ ਇਸ ਦੇ ਨਾਲ ਜਿਹੜਾ ਉਹ ਹੁੰਦਾ ਆ। ਹੁਣ ਤੱਕ ਜਿੰਨੇ ਕੇਸ ਹੋਏ ਉਹਨਾਂ ਵਿੱਚ 2% ਲੋਕਾਂ ਦੇ ਲਈ ਇਹ ਜਿਹੜਾ ਕਰੋਨਾ ਵਾਇਰਸ ਆ ਉਹ ਘਾਤਕ ਸਿੱਧ ਹੋਇਆ ਆ। ਉਹਨਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਸੋ ਸਮਾਂ ਰਹਿੰਦੇ ਹੋਏ ਜੇ ਕਿਸੇ ਨੂੰ ਇੱਦਾਂ ਦੇ ਸਿੰਪਟਮ ਜਿਹੜਾ ਉਹ ਲੱਗਦਾ ਆ ਜਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਹੋ ਕੇ ਕੋਈ ਆਇਆ ਆ ਤਾਂ ਫਿਰ ਜ਼ਰੂਰ ਉਸ ਨੂੰ ਜਿਹੜਾ ਆ ਉਹ ਜ਼ਰੂਰ ਬਚਾਅ ਹੀ ਕਰਨਾ ਚਾਹੀਦਾ। ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਰੱਖਣਾ ਚਾਹੀਦਾ। ਇੱਕ ਹੋਰ ਇਸ ਦੇ ਨਾਲ ਹੀ ਜੇ ਆਪਾਂ ਜੁੜੇ ਹੋਏ ਫਲੂ ਨੂੰ ਹੀ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਕਹਿੰਦੇ ਵੀ ਓਵਰਆਲ ਜਿਹੜਾ ਫਰਵਰੀ ਦਾ ਮਹੀਨਾ ਹੈ ਇਸ ਦੇ ਵਿੱਚ ਫਲੂ ਬਹੁਤ ਜ਼ਿਆਦਾ ਐਕਟਿਵ ਰਹਿਣਾ ਆ। ਸੋ ਬਹੁਤ ਸਾਰੇ ਲੋਕਾਂ ਨੂੰ ਇਸ ਫਰਵਰੀ ਦੇ ਮਹੀਨੇ ਵਿੱਚ ਫਲੂ ਜਿਹੜਾ ਜ਼ਿਆਦਾ ਹੋਣ ਦੇ ਆਸਾਰ ਹੈਗੇ ਨੇ। ਅਤੇ ਕੈਲੀਫੋਰਨੀਆ ਦੇ ਵਿੱਚ ਇਸ ਫਰਵਰੀ ਮਹੀਨੇ ਵਿੱਚ ਮੀਂਹ ਪੈਣ ਦੇ ਬਹੁਤ ਘੱਟ ਜਿਹੜੇ ਆਸਾਰ ਨੇ। ਲੱਗਦਾ ਆ ਵੀ ਸੁੱਕਾ ਹੀ ਜਿਹੜਾ ਫਰਵਰੀ ਆ ਉਹ ਲੰਘੇਗਾ। ਅਤੇ ਓਵਰਆਲ ਕਹਿੰਦੇ ਵੀ ਜੇ ਇਤਿਹਾਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਫਲੂ ਦੇ ਕਰਕੇ ਜਿਹੜੀਆਂ ਆ ਘੱਟ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਸ ਦੇ ਵਿੱਚ ਕਹਿੰਦੇ ਇੱਕ ਵੱਡਾ ਕਾਰਨ ਇਹ ਵੀ ਹੈਗਾ ਵੀ ਕਾਫੀ ਲੋਕ ਜਿਹੜੇ ਆਪਣੇ ਫਲੂ ਸ਼ਾਟਸ ਜਾਂ ਵੈਕਸੀਨ ਜਿਹੜੀਆਂ ਉਹ ਲਵਾ ਰਹੇ ਨੇ ਜਿਸ ਕਰਕੇ ਉਹਨਾਂ ਦਾ ਫਾਇਦਾ ਵੀ ਹੋ ਰਿਹਾ ਹੈਗਾ ਆ। ਜੀ ਇਸੇ ਤਰ੍ਹਾਂ ਜਿਹੜੀ ਇੱਕ ਇੰਟਰਨੈਸ਼ਨਲ ਹੈਲਥ ਰਿਲੇਸ਼ਨ ਕਰਕੇ ਆਰਗੇਨਾਈਜੇਸ਼ਨ ਹੈਗੀ ਆ ਉਹਦੇ ਜਿਹੜੇ ਹੈੱਡ ਆ ਦੇਵੀ ਸ੍ਰੀਧਰ ਚੇਅਰ ਹੈਗੇ ਗਲੋਬਲ ਪਬਲਿਕ ਹੈਲਥ ਦੇ ਯੂਨੀਵਰਸਿਟੀ ਆਫ ਐਡਨਬਰਗ ਦੇ ਵਿੱਚ। ਉਹਨਾਂ ਨੇ ਇਹ ਕਿਹਾ ਆ ਵੀ ਪੂਰੀ ਦੁਨੀਆ ਦੇ ਵਿੱਚ ਗਲੋਬਲ ਲਾਜ਼ ਹੈਗੇ ਆ ਜੇ ਇਸ ਤਰ੍ਹਾਂ ਦੇ ਕੋਈ ਆਊਟਬ੍ਰੇਕ ਹੁੰਦਾ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ। ਪਰ ਇਹ ਕਹਿੰਦੇ ਮੁਲਕ ਦੇ ਉੱਤੇ ਡਿਪੈਂਡ ਕਰਦਾ ਵੀ ਉਹ ਅਲਾਓ ਕਰਦੇ ਕਿ ਨਹੀਂ ਕਰਦੇ। ਚਾਈਨਾ ਵਾਲਿਆਂ ਨੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਆ ਹੈਲਪ ਉਹ ਲਈ ਨਹੀਂ। ਪਹਿਲਾਂ ਤਾਂ ਉਹਨਾਂ ਨੇ ਹਾਈਡ ਕਰਨ ਦੀ ਉਹਨੂੰ ਲੁਕਾਉਣ ਦੀ ਬਹੁਤ ਟਰਾਈ ਕੀਤੀ ਅਤੇ ਜਿਹੜੀ USA ਤੋਂ ਜਿਹੜੀ ਹੈਗੀ ਆ USA ਦੀ ਸਭ ਤੋਂ ਵੱਡੀ ਜਿਹੜੀ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਚਾਈਨਾ ਵਾਲਿਆਂ ਨੂੰ ਵੀ ਤੁਸੀਂ ਸਾਡੀ ਹੈਲਪ ਲੈ ਲਓ ਅਤੇ ਉਹਨਾਂ ਨੇ ਉਸ ਨੂੰ ਜਿਹੜਾ ਆ ਨਾ ਕਰ ਦਿੱਤਾ। US ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਵਾਲੇ ਅਤੇ WHO ਦੇ ਜਿਹੜੇ ਐਕਸਪਰਟ ਹੈਗੇ ਆ ਇਹਨਾਂ ਨੇ ਫਿਰ ਜਿਹੜੇ ਹੁਣ ਫਰਵਰੀ 7 ਨੂੰ ਜਿਹੜੇ ਆ ਆਪਣੇ ਐਕਸਪਰਟ ਉੱਥੇ ਭੇਜੇ ਹੈਗੇ ਆ। ਪਰ ਇਹ ਸਾਰੇ ਕੁਛ ਦੇ ਵਿੱਚ ਕਹਿੰਦੇ ਕਰੋਨਾ ਵਾਇਰਸ ਇੱਕ ਵੂਹਾਨ ਦੇ ਵਿੱਚ ਇੱਕ ਜਿਹੜੀ ਮੀਟ ਮਾਰਕੀਟ ਆ ਉੱਥੋਂ ਹੀ ਜਿਹੜੀ ਆ ਸ਼ੁਰੂਆਤ ਹੋਈ ਹੈਗੀ ਆ। ਜੀ ਇਹ ਜਿਹੜਾ ਵਾਇਰਸ ਆ ਬਾਕੀ ਮੈਮਲਸ ਦੇ ਵਿੱਚ ਜਿਹੜੇ ਜਾਨਵਰਾਂ ਦੇ ਵਿੱਚ ਹੁੰਦਾ ਆ ਉਹਨਾਂ ਨੂੰ ਕਦੀ ਕੱਚੀਆਂ ਖਾਂਦੇ ਕਦੀ ਕਿਸ ਹਿਸਾਬ ਦੇ ਨਾਲ ਖਾਂਦੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੋ ਅੱਗੇ ਇਹ ਫੈਲਿਆ ਆ ਅਤੇ ਇਹਦੇ ਕਰਕੇ ਜਿਹੜੀ ਇੱਕ ਖਤਰਾ ਜਿਹੜਾ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਬਣ ਕੇ ਆਇਆ ਹੋਇਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਕਵੀਫੈਕਸ ਜਿਹੜੀ ਕ੍ਰੈਡਿਟ ਮੋਨੀਟਰਿੰਗ ਕੰਪਨੀ ਹੈਗੀ ਆ ਉਸ ਦੇ ਉੱਤੇ ਬਹੁਤ ਵੱਡਾ ਇੱਕ ਹੈਕਿੰਗ ਹੋਈ ਸੀ ਜਿਸ ਦੇ ਵਿੱਚ ਤਕਰੀਬਨ 150 ਮਿਲੀਅਨ ਅਮਰੀਕੀ ਲੋਕਾਂ ਦਾ ਜਿਹੜਾ ਸੰਵੇਦਨਸ਼ੀਲ ਅਤੇ ਜਿਹੜਾ ਗੋਪਨੀय ਨਿੱਜੀ ਜਿਹੜਾ ਆ ਇਨਫੋਰਮੇਸ਼ਨ ਆ ਡਾਟਾ ਆ ਉਹ ਚੋਰੀ ਹੋਇਆ ਸੀ। ਇਸ ਮਾਮਲੇ ਦੇ ਵਿੱਚ ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਜਿਹੜਾ ਅੱਜ ਇਹ ਦੱਸਿਆ ਵੀ ਜਿਹੜਾ 2017 ਦੇ ਵਿੱਚ ਇਹ ਹੈਕਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ 4 ਚੀਨੀ ਲੋਕਾਂ ਨੂੰ ਜਿਹੜੇ ਕਿ ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਆ ਉਹ ਚਾਰਜ ਕੀਤਾ ਗਿਆ ਹੈਗਾ ਆ। ਇਸ ਕਹਿੰਦੇ ਵੀ 150 ਮਿਲੀਅਨ ਅਮਰੀਕੀਆਂ ਦਾ ਇਸ ਦੇ ਵਿੱਚ ਡੇਟ ਆਫ ਬਰਥ ਸੋਸ਼ਲ ਸਿਕਿਉਰਿਟੀ ਨੰਬਰ ਫੋਨ ਨੰਬਰ ਐਡਰੈਸ ਇਹ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਚੋਰੀ ਹੋਈਆਂ ਸੀਗੀਆਂ। ਇਕਵੀਫੈਕਸ
ਜੇ ਹਰਜੋਤ ਸਿੰਘ ਜੀ ਆਈ ਡੋਂਟ ਨੋ ਵੀ ਇਹ ਕੰਪਨੀ ਅਜੇ ਤੱਕ ਕਿੱਦਾਂ ਜਿਹੜੀ ਬਰਕਰਾਰ ਹੈਗੀ, ਚੱਲ ਕਿੱਦਾਂ ਰਹੀ ਹੈ, ਵੀ ਇੰਨੇ ਵੱਡੇ ਪੈਮਾਨੇ ਦੇ ਉੱਤੇ ਤਕਰੀਬਨ ਅੱਧੀ ਜਿਹੜੀ ਪਾਪੂਲੇਸ਼ਨ ਅਮਰੀਕਾ ਦੀ, ਉਸ ਦੀ ਇਨਫੋਰਮੇਸ਼ਨ ਇਸ ਦੇ ਹੱਥੋਂ ਜਿਹੜੀ ਉਹ ਚੋਰੀ ਹੋ ਗਈ ਹੋਵੇ, ਇਹਨਾਂ ਤੋਂ ਡਾਟਾ ਜਿਹੜਾ ਚੋਰੀ ਕਰ ਲਿਆ ਹੋਵੇ, ਅਤੇ ਅਜੇ ਵੀ ਲੋਕ ਜਿਹੜੇ ਇਸ ਦਾ ਕ੍ਰੈਡਿਟ ਸਕੋਰ ਆ ਉਸ ਨੂੰ ਲੈ ਕੇ ਜਿਹੜੇ ਉਹ ਮੰਨਦੇ ਹੋਣ। ਹਾਲ ਦੀ ਘੜੀ ਇਹਦੇ ਜਿਹੜੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, 4 ਚੀਨੀ ਲੋਕਾਂ ਨੂੰ ਤਾਂ ਚਲੋ ਜਿਨ੍ਹਾਂ ਨੇ ਹੈਕਿੰਗ ਕੀਤੀ ਉਹ ਤਾਂ ਬਣਦਾ ਹੀ ਬਣਦਾ ਆ, ਪਰ ਆਈ ਥਿੰਕ ਇਹਨਾਂ ਦੇ ਜਿਹੜੇ ਮੇਨ ਬੰਦੇ ਆ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਜ਼ਰੂਰ ਬਣਦੀ ਸੀਗੀ, ਵੀ ਤੁਸੀਂ ਇਹਨਾਂ ਲੋਕਾਂ ਦਾ ਸੰਵੇਦਨਸ਼ੀਲ ਜਿਹੜਾ ਇਨਫੋਰਮੇਸ਼ਨ ਆ, ਡਾਟਾ ਆ, ਉਸ ਨੂੰ ਜਿਹੜਾ ਹੋਰ ਸੁਰੱਖਿਆ ਬਣਾਉਣ ਦੇ ਲਈ ਕੀ ਖਾਸ ਪ੍ਰਬੰਧ ਜਿਹੜੇ ਉਹਨਾਂ ਨੇ ਕੀਤੇ ਹੋਏ ਆ। ਸੋ ਇਹ ਵੈਸੇ ਕੋਈ ਇੱਕ ਕੰਪਨੀ ਨਹੀਂ ਆ, ਪਰ ਇੰਨੇ ਵੱਡੇ ਪੈਮਾਨੇ ਦੇ ਉੱਤੇ ਇੰਨੀ ਜ਼ਿਆਦਾ ਇਨਫੋਰਮੇਸ਼ਨ ਪਹਿਲਾਂ ਜਿਹੜੀ ਆ ਉਹ ਕਦੀ ਚੋਰੀ ਜਿਹੜੀ ਉਹ ਨਹੀਂ ਸੀ ਹੋਈ। ਸੋ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉੱਥੋਂ ਦਾ CEO ਸੀ, ਸਿਰਫ ਉਸ ਦਾ ਰੈਜਿਗਨੇਸ਼ਨ ਹੀ ਜਿਹੜਾ ਉਹ ਆਇਆ ਸੀ, ਕਿਸੇ ਤਰੀਕੇ ਦੀ ਕੋਈ ਇਕੁਇਫੈਕਟਸ ਦੇ ਉੱਤੇ ਕਾਰਵਾਈ ਉਹ ਨਹੀਂ ਸੀ ਹੋਈ। ਅਗਲੀ ਖਬਰ ਜਿਹੜੀ ਆ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਨੂੰ ਲੈ ਕੇ ਹੈਗੀ ਆ। ਲੇਟੈਸਟ ਜਿਹੜੇ ਟਰੈਕਿੰਗ ਪੋਲ CNN ਦੇ ਮੁਤਾਬਕ ਆਏ ਹੈਗੇ ਆ, ਇਹ ਯੂਨੀਵਰਸਿਟੀ ਆਫ ਨਿਊ ਹੈਂਪਸ਼ਾਇਰ ਦਾ ਜਿਹੜਾ ਸਰਵੇ ਸੈਂਟਰ ਆ, ਉਹਨਾਂ ਨੇ ਨਿਊ ਹੈਂਪਸ਼ਾਇਰ 'ਚ, ਕਿਉਂਕਿ ਹੁਣ ਪ੍ਰਾਇਮਰੀ ਹੋਣੀ ਹੈਗੀ ਆ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਬਰਨੀ ਸੈਂਡਰਸ ਜਿਹੜੇ ਆ ਉਹ ਅੱਗੇ ਜਾ ਰਹੇ ਆ। 29% ਜਿਹੜੇ ਲਾਈਕਲੀ ਪ੍ਰਾਇਮਰੀ ਵੋਟਰਸ ਹੈਗੇ ਆ ਉਹ ਬਰਨੀ ਸੈਂਡਰਸ ਨੂੰ ਸਪੋਰਟ ਕਰਦੇ, 22% ਫਾਰਮਰ ਸਾਊਥ ਬੈਂਡ ਇੰਡੀਆਨਾ ਦੇ ਮੇਅਰ ਪੀਟ ਬਟੀਜੇਜ਼ ਨੂੰ, ਅਤੇ 11% ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਰਦੇ ਹੈਗੇ, ਅਤੇ ਚੌਥੇ ਨੰਬਰ ਦੇ ਉੱਤੇ ਜਿਹੜੇ ਆ 10% ਐਲਿਜ਼ਾਬੈਥ ਵੈਰਨ ਨੂੰ, ਮੈਸਾਚੂਸਟਸ ਦੇ ਜਿਹੜੇ ਸੈਨੇਟਰ ਆ, ਅਤੇ ਉਸ ਤੋਂ ਬਾਅਦ ਐਮੀ ਕਲੋਬਚਰ ਜਿਹੜੇ ਮਿਨੇਸੋਟਾ ਦੇ ਸੈਨੇਟਰ ਹੈਗੇ ਆ। ਅਤੇ ਆਇਓਵਾ ਦੇ ਜਿਹੜੇ ਫਾਈਨਲ ਟੈਲੀ ਰਿਜ਼ਲਟਸ ਆਏ ਸੀ ਉਹਨਾਂ ਦੇ ਵਿੱਚ ਪੀਟ ਬਟੀਜੇਜ਼ ਜਿਹੜਾ ਆ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਸੀ ਵਿਨਰ, ਪਰ ਬਰਨੀ ਸੈਂਡਰਸ ਦੇ ਜਿਹੜੇ ਗਰੁੱਪ ਹੈਗਾ ਉਹ ਹਜੇ ਵੀ ਉਸ ਨੂੰ ਮੰਨ ਨਹੀਂ ਰਿਹਾ। ਕਹਿੰਦੇ ਆ ਵੀ ਸ਼ਾਇਦ ਉਹ ਉਸ ਦੇ ਉੱਤੇ ਜਿਹੜਾ ਫਾਈਟ ਆ ਉਹ ਜਿਹੜੇ ਉਹ ਕਰਨਗੇ, ਮੇ ਬੀ ਕੀ ਕਰਨਗੇ ਕੀ ਨਹੀਂ ਹੋਊਗਾ, ਇਹ ਦੇਖਣ ਵਾਲੀ ਗੱਲ ਰਹੂਗੀ। ਸੋ ਮੈਜੋਰਟੀ ਆਫ ਡੈਲੀਗੇਟਸ ਜਿਹੜੇ ਪੀਟ ਬਟੀਜੇਜ਼ ਜਿਹੜੇ ਉਸ ਨੂੰ ਮਿਲੇ ਆ, 13 ਡੈਲੀਗੇਟ ਉਸ ਨੂੰ ਅਲਾਟ ਹੋਏ ਆ, ਬਰਨੀ ਸੈਂਡਰਸ ਨੂੰ 12, 8 ਐਲਿਜ਼ਾਬੈਥ ਨੂੰ, ਅਤੇ ਜੋ ਬਾਈਡਨ ਨੂੰ ਜਿਹੜੇ ਆ 6, ਅਤੇ ਐਮੀ ਕਲੋਬਚਰ ਨੂੰ 1 ਜਿਹੜਾ ਡੈਲੀਗੇਟ ਆ ਉਹ ਦਿੱਤਾ ਗਿਆ ਆ ਇਸ ਆਇਓਵਾ ਦੀ ਇਲੈਕਸ਼ਨ ਜਿਹੜੀ ਆ ਕਾਕਸ ਆ ਉਸ ਦੇ ਵਿੱਚ। ਸੋ ਨਿਊ ਹੈਂਪਸ਼ਾਇਰ ਦੇ ਵਿੱਚ ਕੱਲ੍ਹ ਨੂੰ ਹੋਣੀ ਆ, ਉਸ ਦੇ ਉੱਤੇ ਵੀ ਹੁਣ ਹਰ ਇੱਕ ਦੀਆਂ ਨਜ਼ਰਾਂ ਲੱਗੀਆਂ, ਖਾਸ ਕਰਕੇ ਨਤੀਜਾ ਕਦੋਂ ਤੱਕ ਆਉਂਦਾ, ਕਿਉਂਕਿ ਇਸ ਵਾਰ 4-5 ਦਿਨ ਲੱਗ ਗਏ ਸੀਗੇ ਪਹਿਲੇ ਕਾਕਸ ਦੇ ਜਿਹੜੇ ਆ ਨਤੀਜੇ ਨੂੰ ਲੈ ਕੇ, ਜਿਹੜਾ ਪੂਰਾ ਮਜ਼ਾਕ ਦਾ ਘਰ ਜਿਹੜਾ ਆ ਉਹ ਬਣੇ ਨੇ ਪੂਰੇ ਦੇ ਪੂਰੇ ਡੈਮੋਕ੍ਰੇਟਸ ਦੇ ਵਿੱਚ। ਸੋ ਬਰਨੀ ਸੈਂਡਰਸ ਲਗਾਤਾਰ ਹਰਜੋਤ ਸਿੰਘ ਜੀ ਗੇਨ ਵੀ ਜਿਹੜਾ ਉਹ ਕਰੀ ਜਾ ਰਿਹਾ ਹੈ, ਅਤੇ ਆਪਣੀ ਜਿਹੜਾ ਗੇਨ ਉਸ ਨੂੰ ਬਰਕਰਾਰ ਵੀ ਰੱਖ ਰਿਹਾ ਆ। ਫੰਡ ਰੇਜ਼ਿੰਗ ਦੇ ਵਿੱਚ ਵੀ ਉਹ ਅੱਗੇ ਚੱਲ ਰਿਹਾ ਆ, ਅਤੇ ਇਸ ਟਾਈਮ ਲੋਕਾਂ ਦੇ ਵਿੱਚ ਜਿਹੜਾ ਆ ਉਹ ਉਸ ਦੀ ਲੋਕਪ੍ਰਿਯਤਾ ਜਿਹੜੀ ਕਿਤੇ ਨਾ ਕਿਤੇ ਵੱਧ ਰਹੀ ਆ। ਆਈ ਥਿੰਕ ਕਿਤੇ ਨਾ ਕਿਤੇ ਲੋਕ ਜਿਸ ਤਰੀਕੇ ਦੇ ਨਾਲ ਆਪਾਂ ਰਿਪਬਲਿਕਨ ਪਾਰਟੀ ਦੀਆਂ 2016 ਦੀਆਂ ਪ੍ਰਾਇਮਰੀਜ਼ 'ਤੇ ਜਿਹੜੀਆਂ ਉਹ ਚੀਜ਼ਾਂ ਦੇਖੀਆਂ ਸੀਗੀਆਂ, ਵੀ ਉਹਨਾਂ ਦੇ ਜਿਹੜੇ ਲੋਕ ਆ ਉਹ ਐਸਟੈਬਲਿਸ਼ਡ ਜਿਹੜੇ ਲੀਡਰ ਹੈਗੇ ਸੀਗੇ, ਪੋਲੀਟੀਸ਼ੀਅਨ ਸੀ, ਉਹਨਾਂ ਤੋਂ ਤੰਗ ਆਏ ਪਏ ਸੀਗੇ। ਹੈਗਾ ਤੇ ਚਲੋ ਇਹ ਬਹੁਤ ਚਿੜਦਾ, ਪਰ ਇਹ ਕਿਤੇ ਨਾ ਕਿਤੇ ਆਮ ਲੋਕਾਂ ਦੀ ਹਮੇਸ਼ਾ ਜਿਹੜੀ ਆ ਮੁੱਢ ਤੋਂ ਹੀ ਗੱਲ ਕਰਦਾ ਆ ਰਿਹਾ ਆ। ਇਸ ਲਈ ਬਾਕੀ ਲੋਕਾਂ ਦੇ ਉੱਤੇ ਜਿਹੜਾ ਆ ਬਾਕੀ ਉਮੀਦਵਾਰਾਂ ਦੇ ਉੱਤੇ ਲੋਕਾਂ ਨੂੰ ਘੱਟ ਵਿਸ਼ਵਾਸ ਆ, ਸੋ ਲੋਕ ਇਸ ਦੇ ਵੱਲ ਨੂੰ ਜਿਹੜਾ ਉਹ ਝੁਕ ਰਹੇ ਨੇ। ਪੀਟ ਬਟੀਜੇਜ਼ ਆਪਣੇ ਇਸ ਮੋਮੈਂਟਮ ਨੂੰ ਕਿੰਨਾ ਅੱਗੇ ਲੈ ਕੇ ਜਾ ਸਕੇਗਾ, ਇਹ ਵੀ ਜਿਹੜਾ ਦੇਖਣ ਵਾਲੀ ਗੱਲ ਰਹੇਗੀ। ਜੋ ਬਾਈਡਨ ਕਹਿੰਦਾ ਤੇ ਹੈਗਾ ਆ ਵੀ ਮੇਰੇ ਲਈ ਇਹ ਗੱਟ ਪੰਚ ਜਿਹੜਾ ਸੀਗਾ, ਜਿਹਨਾਂ ਢਿੱਡ 'ਚ ਮੁੱਕਾ ਮਾਰਿਆ ਹੁੰਦਾ ਆ। ਸੋ ਕਈ ਵਾਰੀ ਜਿਹੜੇ ਬਹੁਤ ਵਾਰੀ ਇੱਦਾਂ ਹੋਏ, ਹਰਜੋਤ ਸਿੰਘ ਜੀ ਜਿਹੜੇ ਉਮੀਦਵਾਰ ਮੇਨ ਇੱਕ ਪਾਰਟੀ ਦੇ ਵੱਲੋਂ ਉੱਭਰੇ ਨੇ, ਉਹ ਬਾਅਦ ਦੇ ਵਿੱਚ ਜਿਹੜੇ ਗੇਨ ਕਰ ਜਾਂਦੇ ਨੇ ਡੈਲੀਗੇਟਸ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਓਵਰਆਲ ਜਿਹੜਾ ਮਾਮਲਾ ਕਿੰਨਾ ਰਹੇਗਾ। ਹੌਲੀ ਹੌਲੀ ਇੱਦਾਂ ਲੱਗ ਲਿਆ ਵੀ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਰੇਸ ਦੇ ਵਿੱਚੋਂ ਹੌਲੀ ਹੌਲੀ ਜਿਹੜੀ ਉਹ ਬਾਹਰ ਹੁੰਦੀ ਜਾ ਰਹੀ ਹੈ, ਜਾਂ ਥੋੜ੍ਹੀ ਥੋੜ੍ਹੀ ਜਿਹੜੀ ਉਹ ਪਛੜਦੀ ਜਾ ਰਹੀ ਹੈ। ਸੋ ਤਿਰਕੋਣਾ ਮੁਕਾਬਲਾ ਜਿਹੜਾ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ। ਪਰ ਉੱਦਾਂ ਜੋ ਬਾਈਡਨ ਦਾ ਇਸ ਲਈ ਸਾਰੇ ਜਾਣੇ ਕਹਿੰਦੇ ਆ ਕਿਉਂਕਿ ਫੇਮਸ ਹੈਗਾ ਆ ਬੰਦਾ, ਬਾਕੀ ਸਾਰਿਆਂ ਦੇ ਮੁਕਾਬਲੇ ਜ਼ਿਆਦਾ ਫੇਮਸ ਆ। 8 ਸਾਲ ਦੇ ਲਈ ਜਿਹੜਾ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਬਹੁਤ ਲੰਮਾ ਸਮਾਂ ਸੈਨੇਟਰ ਵੀ ਜਿਹੜੇ ਉਹ ਰਹੇ ਆ। ਸੋ ਇਸ ਲਈ ਲੋਕ ਉਹਨਾਂ ਦਾ ਨਾਮ ਜਿਹੜਾ ਉਹ ਜ਼ਿਆਦਾ ਜਾਣਦੇ ਆ। ਐਸਟੈਬਲਿਸ਼ਡ ਜਿਹੜੇ ਡੈਮੋਕ੍ਰੇਟਸ ਹੋ ਸਕਦਾ ਉਸ ਦੇ ਵੱਲ ਨੂੰ ਝੁਕਣ, ਪਰ ਦੇਖਦੇ ਹਾਂ ਵੀ ਓਵਰਆਲ ਰੇਸ ਜਿਹੜੀ ਹੈ ਕਿਸ ਤਰੀਕੇ ਦੀ ਰਹੇਗੀ। ਬਰਨੀ ਸੈਂਡਰਸ ਨੇ ਪੀਟ ਬਟੀਜੇਜ਼ ਦੇ ਉੱਤੇ ਕਾਫੀ ਵੱਡੇ ਤਿੱਖੇ ਹਮਲੇ ਜਿਹੜੇ ਆ ਬੀਤੇ ਦਿਨਾਂ ਦੇ ਵਿੱਚ ਕੀਤੇ ਆ, ਖਾਸ ਕਰਕੇ ਬਿਲੀਅਨਰਸ ਤੋਂ ਫੰਡਿੰਗ ਨੂੰ ਲੈ ਕੇ। ਕਹਿੰਦੇ ਵੀ ਪੀਟ ਬਟੀਜੇਜ਼ ਜਿਹੜੇ ਉਸ ਦੇ ਕੈਂਪੇਨ ਦੇ ਵਿੱਚ 40 ਬਿਲੀਅਨਰਸ ਜਿਹੜੇ ਆ ਉਸ ਨੂੰ ਡੋਨੇਸ਼ਨ ਜਿਹੜੀਆਂ ਦੇ ਰਹੇ ਆ,
ਤੇ ਕਹਿੰਦਾ ਵੀ ਮੇਰੇ ਜਿਹੜੇ ਕੈਂਪੇਨ ਦੇ ਵਿੱਚ ਇੱਕ ਵੀ ਬਿਲੀਅਨਰ ਨਹੀਂ ਆ। ਮੇਰੇ ਕੈਂਪੇਨ ਦੇ ਵਿੱਚ ਜਿਹੜੇ ਆ ਉਹ ਮਿਲੀਅਨਸ ਆਫ ਲੋਕ, ਆਮ ਲੋਕ, $18 ਐਵਰੇਜ ਜਿਹੜੀ ਕੰਟਰੀਬਿਊਸ਼ਨ ਦੇ ਨਾਲ ਜਿਹੜਾ ਮੇਰਾ ਲੋਕ ਚੱਲ ਰਿਹਾ। ਸੋ ਕਹਿੰਦੇ ਵੀ ਮੈਂ ਹਮੇਸ਼ਾ ਵਰਕਿੰਗ ਕਲਾਸ, ਮਿਡਲ ਕਲਾਸ ਫੈਮਲੀਜ਼ ਦੀ ਹੀ ਗੱਲ ਹਮੇਸ਼ਾ ਕਰੂੰਗਾ, ਨਾ ਕਿ ਸਪੈਸ਼ਲ ਇੰਟਰਸਟ ਜਾਂ ਜਿਹੜੇ ਅਮੀਰ ਧਨਾੜ ਲੋਕਾਂ ਦੀ। ਜੀ ਬਿਲਕੁਲ। ਦੂਸਰੇ ਪਾਸੇ ਜਿਹੜੇ ਬਰਨੀ ਸੈਂਡਰਸ ਆ, ਲੱਗਦਾ ਵੀ ਉਹਨਾਂ ਨੂੰ ਵੀ ਕਈ ਪੰਜਾਬੀ ਜਿਹੜੇ ਆ ਸਪੋਰਟ ਕਰਦੇ ਆ ਜਾਂ ਉਹਨਾਂ ਦੀ ਟੀਮ 'ਚ ਆ। ਪਿੱਛੇ ਜਿਹੇ 2 ਦਿਨ ਪਹਿਲਾਂ ਜਿਹੜਾ ਉਹਨਾਂ ਦਾ ਇੱਕ ਟਵਿੱਟਰ ਅਕਾਊਂਟ ਸੀ, ਉਹਦੇ 'ਤੇ ਪੰਜਾਬੀ ਦੇ ਵਿੱਚ ਮੈਸੇਜ ਸੀ ਵੀ ਆਇਓਵਾ ਜਿਹੜਾ ਆ ਉਹ ਅਸੀਂ ਜਿੱਤੇ ਜੀ ਹੈਗੇ ਆ। ਬਿਲਕੁਲ। ਪਿਛਲੇ ਕਈ ਚਿਰ ਤੋਂ ਜਿਹੜੇ ਉਹ ਪੰਜਾਬੀ ਦੇ ਵਿੱਚ ਉਹਨਾਂ ਦੇ ਉੱਥੇ ਉਹ ਟਵੀਟ ਜਿਹੜੇ ਉਹ ਕਰਦੇ ਨੇ। ਆਈ ਥਿੰਕ ਉਹਨਾਂ ਦੇ ਸਟਾਫ ਮੈਂਬਰਸ ਦੇ ਵਿੱਚ ਇੱਦਾਂ ਦੇ ਹੈਗੇ ਨੇ, ਉਹ ਆਲਮੋਸਟ ਹਰ ਇੱਕ ਭਾਸ਼ਾ ਦੇ ਵਿੱਚ ਜਿਹੜੀ ਇੱਦਾਂ ਦਾ ਮੇਨ ਉਹਨਾਂ ਦਾ ਟਾਕਿੰਗ ਪੁਆਇੰਟ ਹੁੰਦਾ, ਉਸ ਨੂੰ ਹਰ ਇੱਕ ਭਾਸ਼ਾ ਦੇ ਵਿੱਚ ਉਹ ਟਵੀਟ ਕਰਦੇ ਨੇ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਬੀਤੇ ਜਿਹੜੇ ਆ ਇਸ ਵੀਕਐਂਡ ਦੇ ਉੱਤੇ ਜਿਹੜੇ ਬੇ ਏਰੀਏ ਦੇ ਵਿੱਚ ਕਾਫੀ ਹਨੇਰੀ ਝੱਖੜ ਜਿਹੜੇ ਉਹ ਝੱਲੇ, ਜਿਸ ਦੇ ਕਰਕੇ ਜਿਹੜੇ ਕਈ ਘਰਾਂ ਦੇ ਵਿੱਚ ਜਿਹੜੀਆਂ ਹਰਜੋਤ ਸਿੰਘ ਜੀ ਪ੍ਰੋਬਲਮਸ ਆਈਆਂ। ਆਈ ਮੀਨ ਵੀ ਜਿਹੜੇ ਰੁੱਖ ਜਿਹੜੇ ਉਹ ਟੁੱਟੇ, ਜਿਨ੍ਹਾਂ ਕਰਕੇ ਪਾਵਰ ਆਊਟੇਜਸ ਹੋਈਆਂ ਆ। ਸੋ 65,000 ਲੋਕ ਓਵਰਆਲ ਜਿਹੜੇ ਆ ਇਸ ਤੋਂ ਪ੍ਰਭਾਵਿਤ ਜਿਹੜੇ ਹੋ ਰਹੇ ਆ। PG&E ਨੇ ਕਈ ਥਾਵਾਂ ਦੇ ਉੱਤੇ ਜਿਹੜੀ ਬਿਜਲੀ ਇਹਤਿਆਤੀ ਤੌਰ ਦੇ ਉੱਤੇ ਫਿਰ ਜਿਹੜੀ ਉਹ ਬੰਦ ਜਿਹੜੀ ਉਹ ਕੀਤੀ ਸੀਗੀ। ਸੋ 8400 ਜਿਹੜੇ ਟੋਟਲ ਜਿਹੜੇ ਕਸਟਮਰਸ ਆ, ਉਹਨਾਂ ਦੀ ਵੱਖ-ਵੱਖ ਟਾਈਮ ਦੇ ਉੱਤੇ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਵੀ ਜਿਹੜੀ ਬਿਜਲੀ ਆ ਉਹ ਗਈ ਸੀ। ਕਈ ਥਾਵਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਬਹੁਤ ਤੇਜ਼ ਹਵਾਵਾਂ ਜਿਹੜੀਆਂ ਆ ਉਹ ਦੇਖਣ ਨੂੰ ਜਿਹੜੀਆਂ ਮਿਲੀਆਂ। 90 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਵੀ ਜਿਹੜੀਆਂ ਆ ਉਹ ਤੇਜ਼ ਹਵਾਵਾਂ ਵਗਣੀਆਂ ਸੀ। ਕਈ ਘਰਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਫੈਂਸਾਂ ਟੁੱਟੀਆਂ, ਕਈ ਕੁਛ ਜਿਹੜੇ ਰੁੱਖ ਟੁੱਟੇ, ਕਈਆਂ ਦਾ ਕਈ ਤਰੀਕੇ ਦਾ ਜਿਹੜਾ ਉਹ ਨੁਕਸਾਨ ਹੋਇਆ। ਸੋ ਐਤਵਾਰ ਨੂੰ ਵਗੀ ਜਿਹੜੀ ਹਵਾ ਦੇ ਕਰਕੇ ਕਈਆਂ ਦਾ ਮੰਡੇ ਜਿਹੜਾ ਹੋਰ ਵੀ ਮਾੜਾ ਜਿਹੜਾ ਉਹ ਹੋਇਆ ਸੀਗਾ। ਜੀ। ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ, ਨਿਊਯਾਰਕ ਦੇ ਵਿੱਚ ਪਿਛਲੇ ਵੀਕਐਂਡ ਦੇ ਉੱਤੇ ਜਿਹੜੇ ਨਿਊਯਾਰਕ ਦੇ ਕੁਝ ਪੁਲਿਸ ਆਫੀਸਰਸ ਆ, ਉਹਨਾਂ ਦੇ ਉੱਤੇ ਇੱਕ ਬੰਦੇ ਨੇ ਗੋਲੀਆਂ ਚਲਾਈਆਂ 2 ਜਗ੍ਹਾ 'ਤੇ 12 ਘੰਟਿਆਂ ਦੇ ਵਿੱਚ। ਕਹਿੰਦੇ ਵੀ ਪੂਰੀ ਤਰ੍ਹਾਂ ਨਿਊਯਾਰਕ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਉਸ ਨੂੰ ਇਹ ਜਿਹੜਾ ਬੰਦਾ ਆ ਟੈਰਰਾਈਜ਼ ਕਰਦਾ ਰਿਹਾ ਬ੍ਰੌਂਕਸ ਏਰੀਏ ਦੇ ਵਿੱਚ। ਸੋ ਉਸ ਨੂੰ ਫਿਰ ਅਸੈਸੀਨੇਸ਼ਨ ਅਟੈਂਪਟ ਦੇ ਉੱਤੇ ਜਿਹੜਾ ਚਾਰਜ ਕੀਤਾ ਗਿਆ। ਪੁਲਿਸ ਨੇ ਜਿਹੜਾ ਸਸਪੈਕਟ ਆ ਉਹ 45 ਸਾਲਾਂ ਦਾ ਰੋਬਰਟ ਵਿਲੀਅਮਸ ਉਸ ਦਾ ਨਾਮ ਦੱਸਿਆ ਆ, ਅਤੇ ਉਹਨੂੰ ਅਟੈਂਪਟਡ ਮਰਡਰ, ਕ੍ਰਿਮੀਨਲ ਵੈਪਨ ਪੋਜੈਸ਼ਨ ਅਤੇ ਰਜਿਸਟਿੰਗ ਟੂ ਅਰੈਸਟ, ਇਹ ਚਾਰਜਸ ਦੇ ਉੱਤੇ ਚਾਰਜ ਕੀਤਾ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਵਲਾਦੀਮਿਰ ਪੁਤਿਨ ਦਾ ਜਿਹੜਾ ਆਊਟਸਪੋਕਨ ਜਿਹੜਾ ਇੱਕ ਕ੍ਰਿਟਿਕ ਸੀਗਾ, ਇਮਰਾਨ ਅਲੀਵ 44 ਸਾਲ ਜਿਹੜੀ ਇਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ, ਉਹ ਬਲੌਗ ਜਿਹੜਾ ਆ ਉਹ ਪੁਤਿਨ ਦੇ ਖਿਲਾਫ ਜਿਹੜਾ ਅਕਸਰ ਲਿਖਦਾ ਰਹਿੰਦਾ ਸੀਗਾ। ਉਸ ਦੀ ਬੀਤੇ ਦਿਨੀ ਜਿਹੜੀ ਲਾਸ਼ ਬਰਾਮਦ ਹੋਈ ਆ, ਅਤੇ ਕਹਿੰਦੇ ਵੀ ਉਸ ਦਾ ਧੌਣ ਜਿਹੜੀ ਆ ਉਸ ਨੂੰ ਸਲਿੱਟ ਜਿਹੜਾ ਕੀਤਾ ਹੋਇਆ ਸੀ, ਯਾਨੀ ਕਿ ਵੱਢੀ ਹੋਈ ਸੀ ਚੈਸਟ ਦੇ ਵਿੱਚ, ਅਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਆ ਤੇਜ਼ ਜਿਹੜੇ ਧਾਰ ਵਾਲੇ ਜਿਹੜੇ ਚਾਕੂ ਜਾਂ ਹਥਿਆਰ ਦੇ ਨਾਲ ਜਿਹੜੀਆਂ ਸੱਟਾਂ ਉਸ ਦੇ ਉੱਤੇ ਦੇਖੀਆਂ ਗਈਆਂ ਨੇ। ਬਹੁਤ ਸਾਰੇ ਲੋਕ ਇਸ ਨੂੰ ਕਹਿ ਰਹੇ ਆ ਵੀ ਕਥਿਤ ਤੌਰ ਦੇ ਉੱਤੇ ਜਿਹੜਾ ਇਸ ਬੰਦੇ ਦਾ ਜਿਹੜਾ ਮਰਡਰ ਹੋਇਆ ਆ, ਇਹ ਉਸ ਤਰੀਕੇ ਦੇ ਨਾਲ ਹੀ ਲੱਗ ਰਿਹਾ ਆ ਵੀ ਜਿੱਦਾਂ ਇੱਕ ਰਸ਼ੀਅਨ ਹਿੱਟ ਜੌਬ ਜਿਹੜੀ ਆ ਉਹ ਕੀਤੀ ਹੋਵੇ। ਕਈਆਂ ਦਾ ਜਿਹੜਾ ਇਸ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਉਹ ਦਾਅਵਾ ਹੈਗਾ ਆ। ਸੋ ਇਹ ਜਿਹੜੀ ਇੱਕ ਮਾੜੀ ਬਹੁਤ ਹੀ ਜਿਹੜੀ ਉਹ ਗੱਲ ਹੋਈ ਆ। ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਜਿਹੜੇ ਹਰਜੋਤ ਸਿੰਘ ਜੀ ਪੁਤਿਨ ਦੇ ਖਿਲਾਫ ਬੋਲਣ ਵਾਲੇ ਜਿਹੜੇ ਹੋਰ ਵੀ ਉਹਨਾਂ ਦੇ ਆਊਟਸਪੋਕਨ ਕ੍ਰਿਟਿਕ ਜਿਹੜੇ ਹੈਗੇ ਆ, ਆਈਦਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਾਂ ਉਹ ਦੁਨੀਆ ਤੋਂ ਰੁਖਸਤ ਜਿਹੜੇ ਉਹ ਹੋ ਚੁੱਕੇ ਹੋਏ ਨੇ। ਜੀ। ਅਗਲੀ ਖਬਰ ਜਿਹੜੀ ਥਾਈਲੈਂਡ ਤੋਂ ਆ ਰਹੀ ਹੈ, ਥਾਈਲੈਂਡ 'ਚ ਪਿਛਲੇ ਵੀਕਐਂਡ ਇੱਕ 32 ਸਾਲਾਂ ਦਾ ਜਿਹੜਾ ਸਾਬਕਾ ਫੌਜੀ ਆ, ਉਸ ਨੇ ਅੰਨ੍ਹੇਵਾਹ ਕਈ ਜਗ੍ਹਾ ਦੇ ਉੱਤੇ ਗੋਲੀਆਂ ਚਲਾਈਆਂ। ਇੱਕ ਥਾਈਲੈਂਡ ਦਾ ਬਹੁਤ ਹੀ ਮਸ਼ਹੂਰ ਜਿਹੜਾ ਮਾਲ ਹੈਗਾ, ਉੱਥੇ ਵੀ ਗੋਲੀਆਂ ਚਲਾ ਕੇ 29 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਹੈਗਾ। ਸੋ ਨਾਲ ਦੀ ਨਾਲ ਕਹਿੰਦੇ ਉਹ ਫੇਸਬੁੱਕ 'ਤੇ ਵੀ ਆਪਣੇ ਮੈਸੇਜ ਪਾਈ ਜਾਂਦਾ ਸੀ। ਮੋਸਟਲੀ ਉਹ ਕਹਿੰਦੇ ਭਈ ਖਾਸ ਕਰਕੇ ਜਿਹੜੇ ਅਮੀਰ ਲੋਕ ਆ ਉਹਨਾਂ ਤੋਂ ਦੁਖੀ ਸੀ ਭਈ ਇਹ ਜਿਹੜੇ ਆ ਹੇਰਾ ਫੇਰੀਆਂ ਕਰਕੇ ਜਿਹੜੇ ਪੈਸੇ ਇਕੱਠੇ ਕਰ ਰਹੇ ਹੈਗੇ ਆ। ਇਹ ਇੱਕ ਬਹੁਤ ਮਾੜੀ ਜਿਹੜੀ ਆ ਇੱਕ ਗੱਲ ਹੈਗੀ ਆ ਵੀ ਲੋਕ ਇਸ ਤਰੀਕੇ ਦਾ ਸਹਾਰਾ ਜਿਹੜਾ ਆ ਆਪਣੇ ਨਾਲ ਹੋ ਰਹੇ ਜਿਹੜੇ ਧੱਕੇ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਲੈ ਰਹੇ ਨੇ, ਅਤੇ ਇਹ ਆਮ ਲੋਕਾਂ ਨੂੰ ਮਾਰ ਕੇ ਗੋਲੀਬਾਰੀ ਕਰਕੇ ਜਿਹੜਾ ਉਸ ਨੂੰ ਪਤਾ ਨਹੀਂ ਜਿਹੜਾ ਕੀ ਜਿਹੜਾ ਇਸ ਦੇ ਵਿੱਚ ਫਾਇਦਾ ਹੋਊਗਾ। ਬਹੁਤ ਸਾਰੇ ਲੋਕ ਇਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਬਾਲ ਜਿਹੜੇ ਉਹ ਬਚੇ ਨੇ, ਉਹਨਾਂ ਨੇ ਬੀਤੇ ਦਿਨੀ ਜਿਹੜਾ ਇੱਕ ਕੈਂਡਲ ਲਾਈਟ ਵਿਜਲ ਦੇ ਵਿੱਚ ਵੀ
ਲੋਕਾਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜਾ ਉੱਥੇ ਹਿੱਸਾ ਲਿਆ ਸੀਗਾ। ਜੀ ਬਿਲਕੁਲ। ਸੋ ਥਾਈਲੈਂਡ ਬੜਾ ਪੀਸਫੁਲ ਮੁਲਕ ਹੈਗਾ ਆ, ਅਤੇ ਪਹਿਲੀ ਵਾਰੀ ਐਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੀ ਆ ਮਾਸ ਸ਼ੂਟਿੰਗ ਹੋਈ ਹੈਗੀ ਆ। ਜੀ, ਅਤੇ ਆਪਾਂ ਇੱਥੇ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਐਡਵਾਂਸ ਜੈਨੋਮਿਕਸ ਅਤੇ ਡਾਕਟਰ ਨਿਸ਼ਾ ਡੋਗਰਾ ਲੈ ਕੇ ਆਏ ਹਨ ਫ੍ਰੀ ਹੈਲਥ ਸੈਮੀਨਾਰ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ। ਸੈਕਰਾਮੈਂਟੋ 7 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮੀ 4:30 ਵਜੇ ਤੋਂ 7:30 ਵਜੇ ਤੱਕ, ਸਟਾਕਟਨ 8 ਮਾਰਚ ਦਿਨ ਐਤਵਾਰ ਦੁਪਹਿਰੇ 3 ਵਜੇ ਤੋਂ ਸ਼ਾਮੀ 6 ਵਜੇ ਤੱਕ, ਫ੍ਰੈਸਨੋ 15 ਮਾਰਚ ਦਿਨ ਐਤਵਾਰ ਨੂੰ ਦੁਪਹਿਰੇ 4:30 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਲੋਕੇਸ਼ਨਸ ਜਾਣਨ ਵਾਸਤੇ ਗੱਲ ਕਰ ਸਕਦੇ ਹੋ 419 699 0626 419 699 0626। ਇਸ ਸੈਮੀਨਾਰ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਬਿਨਾਂ ਕਸਰਤ ਭਾਰ ਘਟਾਉਣ ਦੇ ਤਰੀਕੇ। ਜੇਕਰ ਤੁਹਾਨੂੰ ਵੀ ਹੈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੈਸ ਦੀ ਸਮੱਸਿਆ, ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਬਿਮਾਰੀਆਂ ਤੋਂ ਛੁਟਕਾਰਾ ਪਾਓ। ਸਰਜਰੀ ਤੋਂ ਬਿਨਾਂ ਗਾਲ ਬਲੈਡਰ ਅਤੇ ਕਿਡਨੀਆਂ ਦੀਆਂ ਪੱਥਰੀਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ। ਚਿਹਰੇ ਤੇ ਵਾਲ, ਦਾਗ ਅਤੇ ਝੁਰੜੀਆਂ, ਅੱਖਾਂ ਥੱਲੇ ਸੋਜਸ਼ ਦਾ ਇਲਾਜ ਵੀ ਦੱਸਿਆ ਜਾਵੇਗਾ। ਕਿਸੇ ਵੀ ਕਿਸਮ ਦੇ ਜੋੜਾਂ ਦੇ ਦਰਦ ਦਾ ਵਧੀਆ ਅਤੇ ਜਲਦੀ ਇਲਾਜ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਗੱਲ ਕਰ ਸਕਦੇ ਹੋ 4196990626 419 699 0626। ਨਾ ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਕੀ ਤੁਸੀਂ ਸਾਲ ਦੇ $50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A, ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ, ਸਵੀਟ 2, ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਰਮਨੀ ਦੀ ਜਿਹੜੀ ਚਾਂਸਲਰ ਐਂਜਲਾ ਮਾਰਕਲ ਹੈਗੀ ਆ, ਉਸ ਦੀ ਜਿਹੜੀ ਸਕਸੈਸਰ ਜਿਸ ਨੂੰ ਉਸਨੇ ਸੋਚਿਆ ਸੀ, ਜਿਸ ਨੂੰ ਉਸਨੇ ਪ੍ਰੋਡੀਜੀ ਆਪਣੀ ਬਣਾਇਆ ਸੀ, ਡਿਵੈਲਪ ਕੀਤਾ ਸੀਗਾ, ਇੱਦਾਂ ਲੱਗ ਰਿਹਾ ਹੈ ਵੀ ਉਹ ਵੀ ਇਸ ਜਿਹੜੀ ਭਾਰੀ ਜ਼ਿੰਮੇਵਾਰੀ ਤੋਂ ਪਰੇ ਜਾ ਰਹੀ ਆ। ਸੋ ਐਂਜਰਟ ਕਰੈਂਪ ਕੈਰਨਬੌਰ ਜਿਹੜੀ ਲੀਡਰ ਹੈਗੀ ਮਾਰਕਲ ਦੀ ਕ੍ਰਿਸਚੀਅਨ ਡੈਮੋਕ੍ਰੇਟਸ ਪਾਰਟੀ ਦੀ, ਉਸ ਨੇ ਕਿਹਾ ਵੀ ਉਹ ਆਉਣ ਵਾਲੀਆਂ ਅਗਲੇ ਸਾਲ ਦੀਆਂ ਇਲੈਕਸ਼ਨਸ ਦੇ ਵਿੱਚ ਚਾਂਸਲਰ ਦੇ ਅਹੁਦੇ ਦੇ ਲਈ ਜਿਹੜੇ ਉਹ ਨਹੀਂ ਜਿਹੜੀ ਉਹ ਰਨ ਕਰੇਗੀ। ਆਲਰੇਡੀ ਜਿਹੜੀ ਇੱਥੇ ਪਾਰਟੀ ਅਤੇ ਇੱਥੇ ਨਾਲ ਜਿਹੜੀਆਂ ਦੇ ਨਾਲ ਮਿਲ ਕੇ ਜਿਹੜੀ ਉੱਥੇ ਸਰਕਾਰ ਚੱਲ ਰਹੀ ਆ, ਉਹਨਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਹ ਸਮਝੌਤਾ ਕਹਿੰਦੇ ਕਰਾਉਣ ਦੇ ਵਿੱਚ ਨਾਕਾਮਯਾਬ ਰਹੀ ਆ, ਜਿਸ ਕਰਕੇ ਇਸ ਦਾ ਜਿਹੜਾ ਸਮੱਸਿਆ ਸਾਹਮਣਾ ਜਿਹੜਾ ਉਸਨੂੰ ਕਰਨਾ ਪੈ ਰਿਹਾ ਆ ਅਤੇ ਉਹ ਆਪਣੇ ਜਿਹੜੇ ਇਸ ਨਵੇਂ ਰੋਲ ਤੋਂ ਪਰੇ ਜਾ ਰਹੀ ਆ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜਰਮਨੀ ਦੇ ਵਿੱਚ ਕਿਹੜਾ ਕੋਈ ਨਵਾਂ ਜਿਹੜਾ ਆ ਚਿਹਰਾ ਆ ਉਹ ਸਾਹਮਣੇ ਆਵੇਗਾ, ਜਿਹੜਾ ਐਂਜਲਾ ਮਾਰਕਲ ਤੋਂ ਬਾਅਦ ਦੇ ਵਿੱਚ ਚਾਂਸਲਰ ਦੇ ਅਹੁਦੇ ਦੇ ਉੱਤੇ ਉਹ ਆ ਸਕਦਾ ਆ। ਚਾਹੇ ਜਿੱਦਾਂ ਦੇ ਵੀ ਕੰਟਰੋਵਰਸੀਜ਼ ਦੇ ਵਿੱਚ ਜਿਹੜਾ ਉਹ ਰਿਹਾ ਹੋਵੇ, ਜਰਮਨੀ ਦੀ ਜਿਹੜੀ ਇਮੇਜ ਆ ਹਾਲ ਦੀ ਘੜੀ ਯੂਰਪ ਦੇ ਵਿੱਚ ਜਿਹੜੀ ਉਹ ਚੰਗੀ ਆ, ਉਸ ਨੂੰ ਵਧੀਆ ਜਿਹੜਾ ਉਹ ਮੰਨਿਆ ਜਾਂਦਾ। ਸੋ ਦੇਖਦੇ ਹਾਂ ਵੀ ਉਸ ਨੂੰ ਬਰਕਰਾਰ ਰੱਖਣ ਦੇ ਵਿੱਚ ਇਸ ਦਾ ਜਿਹੜਾ ਵੀ ਕੋਈ ਨਵਾਂ ਚਿਹਰਾ ਆਊਗਾ ਉਹ ਕਾਮਯਾਬ ਰਹਿੰਦੇ ਆ ਜਾਂ ਨਹੀਂ ਜੀ। ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ ਜਿਹੜਾ ਖਾਸ ਕਰਕੇ ਆਉਣ ਵਾਲਾ ਬਜਟ ਹੈਗਾ ਆ, ਆਉਣ ਵਾਲੇ ਫਿਸਕਲ ਈਅਰ ਦਾ, ਉਹਦੇ ਨਾਲ ਰਿਲੇਟਡ ਹੈਗੀ। $4.8 ਟ੍ਰਿਲੀਅਨ ਦਾ ਬਜਟ ਦਾ ਜਿਹੜਾ ਬਲੂ ਪ੍ਰਿੰਟ ਆ ਉਹ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪੇਸ਼ ਕੀਤਾ ਹੈਗਾ, ਜਿਹਦੇ ਵਿੱਚ ਉਹ ਮੈਡੀਕੇਡ ਫੂਡ ਸਟੈਂਪਸ ਨੂੰ ਉਹਦੇ ਉੱਤੇ ਕੱਟ ਲਾਉਣ ਦੀ ਗੱਲ ਹੋਈ ਹੈਗੀ ਆ। ਅਤੇ ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਪ੍ਰੈਡਿਕਟ ਕਰ ਰਿਹਾ ਵੀ $966 ਬਿਲੀਅਨ ਦਾ ਜਿਹੜਾ ਡੈਫੀਸਿਟ ਆ ਉਹ ਅਗਲੇ ਸਾਲ ਤੱਕ ਘਟੇਗਾ। ਇਸੇ ਤਰ੍ਹਾਂ $261 ਬਿਲੀਅਨ ਬਾਈ 2030 ਦੇ ਵਿੱਚ। ਬਹੁਤ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਹੈਗੀਆਂ ਗਵਰਨਮੈਂਟ ਦੀਆਂ, ਉਹਨਾਂ ਦੇ ਵਿੱਚ ਕੱਟ ਲਾਇਆ ਗਿਆ ਹੈਗਾ। 8% ਕੱਟ USDA ਦੇ ਵਿੱਚ ਲਾਇਆ ਗਿਆ ਹੈ। ਨਹੀਂ ਹਰਜੋਤ ਸਿੰਘ ਲਾਇਆ ਨਹੀਂ ਗਿਆ, ਇਹ ਉਹਨਾਂ ਨੇ ਪ੍ਰਪੋਜ਼ਲ ਜਿਹੜਾ ਰੱਖਿਆ ਜਿਸ ਨੂੰ ਕਾਂਗਰਸ ਜੇ ਅਪਰੂਵ ਕਰਦੀ ਆ ਤੇ ਫਿਰ ਇਹ ਜਿਹੜੇ ਕੱਟ ਆ ਉਹ ਲੱਗਣਗੇ। ਸੋ ਇਸੇ ਤਰ੍ਹਾਂ ਕਮਰਸ ਡਿਪਾਰਟਮੈਂਟ ਦੇ ਵਿੱਚ 37%, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 8%, ਐਨਰਜੀ ਡਿਪਾਰਟਮੈਂਟ 'ਚ 8%, ਡਿਪਾਰਟਮੈਂਟ ਆਫ ਹਾਊਸਿੰਗ ਅਰਬਨ ਡਿਵੈਲਪਮੈਂਟ 'ਚ 15%, ਡਿਪਾਰਟਮੈਂਟ ਆਫ ਹੈਲਥ ਹਿਊਮਨ ਸਰਵਿਸ 9% ਕੱਟ ਦੇ ਲਈ ਜਿਹੜਾ ਪ੍ਰਪੋਜ਼ਲ ਇਹ ਦਿੱਤਾ ਗਿਆ ਹੈਗਾ ਹੈ। ਇੰਟੀਰੀਅਰ ਡਿਪਾਰਟਮੈਂਟ ਦੇ ਵਿੱਚ 13%, 2% ਜਸਟਿਸ ਡਿਪਾਰਟਮੈਂਟ 11%, ਲੇਬਰ ਡਿਪਾਰਟਮੈਂਟ। ਸੋ ਮੋਸਟਲੀ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ 'ਚ ਕਾਫੀ ਕੱਟ ਕੀਤਾ ਗਿਆ ਆ। ਅਤੇ ਜਿਹੜਾ ਫੂਡ ਸਟੈਂਪਸ ਦੀ ਮੈਂ ਦੱਸਿਆ ਹੀ ਆ ਤੁਹਾਨੂੰ ਵੀ ਉਹਦੇ ਵਿੱਚ ਉਹ ਨਹੀਂ ਕੱਟ ਕੀਤਾ ਆ। ਮੈਡੀਕੇਅਰ ਅਤੇ ਮੈਡੀਕੇਡ ਪ੍ਰੋਗਰਾਮ 'ਚ ਕੱਟ ਕਰਨ ਦੀ ਗੱਲ ਕੀਤੀ। ਨਾਲ ਦੀ ਨਾਲ ਉਹ 'ਚ ਇਹ ਵੀ ਕਿਹਾ ਗਿਆ ਵੀ ਜਿਨ੍ਹਾਂ ਨੂੰ ਮੈਡੀਕੇਅਰ ਜਾਂ ਮੈਡੀਕੇਡ ਮਿਲਦਾ ਉਹਨਾਂ ਨੂੰ ਕੁਛ ਨਾ ਕੁਛ ਵਲੰਟੀਅਰ ਆਵਰਸ ਜਿਹੜੇ ਆ ਉਹ ਕਰਨ ਲਈ ਦੇਣੇ ਚਾਹੀਦੇ ਹੈਗੇ ਆ। ਇਸੇ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਵਾਲ ਆ ਉਹਦੇ ਲਈ ਜਿਹੜਾ ਆ ਪੈਸੇ ਮੰਗੇ ਹੈਗੇ ਆ $8.6 ਬਿਲੀਅਨ। ਅਤੇ ਇਹ ਦੇਖੋ ਹੁਣ ਵੀ ਕਾਂਗਰਸ ਕਿੰਨੇ ਕੁ ਜਿਹੜੇ ਪੈਸੇ ਹੈਗੇ ਆ ਉਹਨਾਂ ਨੂੰ ਜਿਹੜੇ ਦੇਣਗੇ। ਪਿਛਲੇ ਸਮੇਂ ਦੇ ਵਿੱਚ $6.7 ਬਿਲੀਅਨ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਉਹ ਹੋਰ ਜਿਹੜੇ ਮਿਲਟਰੀ ਦੇ ਪ੍ਰੋਜੈਕਟ ਸੀਗੇ ਉਹਨਾਂ ਤੋਂ ਜਿਹੜੇ ਇੱਧਰ ਵਾਲ ਵੱਲ ਜਿਹੜੇ ਕਨਵਰਟ ਕੀਤੇ ਸੀ। ਅਤੇ ਇਸੇ ਤਰ੍ਹਾਂ ਐਡਮਿਨਿਸਟ੍ਰੇਸ਼ਨ ਕਹਿੰਦੇ $7.2 ਬਿਲੀਅਨ ਦਾ ਜਿਹੜਾ ਪ੍ਰੋਗਰਾਮ ਆ
ਉਹ ਵਾਲ ਦੇ ਉੱਤੇ ਉਹਨੂੰ ਰੀਪ੍ਰੋਗਰਾਮ ਕਰਨ ਦੀ ਗੱਲ ਕਰ ਰਹੇ ਹੈਗੇ ਆ। ਸੋ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀ ਵਾਲ ਆ ਜਿੰਨੀ ਕੁ ਵੀ ਬਣਦੀ ਆ ਉਹ ਬਣਾਉਣ ਲੱਗੇ ਹੋ ਹੈਗੇ ਆ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਇਸ ਪ੍ਰਪੋਜ਼ਲ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਨੈਸ਼ਨਲ ਡੈਟ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚ ਲਗਾਤਾਰ ਜਿਹੜਾ ਉਹ ਵਧਿਆ ਆ। ਇਸ ਪ੍ਰਪੋਜ਼ਲ ਦੇ ਤਹਿਤ ਜਿਹੜੇ ਅਮਰੀਕਾ ਨੂੰ ਕਮਾਈ ਅਤੇ ਅਮਰੀਕਾ ਦਾ ਖਰਚਾ ਆ ਉਸ ਦੇ ਦਰਮਿਆਨ $1 ਟ੍ਰਿਲੀਅਨ ਦਾ ਜਿਹੜਾ ਫਾਸਲਾ ਆ ਉਹ ਰਹੇਗਾ। ਖਰਚਾ ਜਿਹੜਾ ਉਹ ਜ਼ਿਆਦਾ ਆ ਅਤੇ ਰੈਵਨਿਊ ਜਿਹੜਾ ਇਸ ਦੇ ਵਿੱਚ ਉਹ ਘੱਟ ਹੋਵੇਗਾ। ਰਾਸ਼ਟਰਪਤੀ ਟਰੰਪ ਅਕਸਰ ਆਪਣੇ 2016 ਦੇ ਵਿੱਚ ਜਦੋਂ ਉਹ ਕੈਂਪੇਨ ਕਰ ਰਹੇ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਡੈਟ ਆ ਉਹ ਮੈਂ ਜਿਹੜਾ ਘਟਾ ਦੇਣਾ ਆ, ਪਰ ਇਹਨਾਂ ਦੇ ਕਾਰਜਕਾਲ ਦੇ ਵਿੱਚ ਆਉਣ ਤੋਂ ਬਾਅਦ ਵਿੱਚ ਵੀ ਉਹ ਡੈਟ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਘਟਿਆ ਨਹੀਂ ਹੈਗਾ। ਇਸ ਮੌਕੇ ਅਮਰੀਕਾ ਦੇ ਉੱਤੇ $23 ਟ੍ਰਿਲੀਅਨ 271 ਬਿਲੀਅਨ $440 ਦਾ ਜਿਹੜਾ ਆ ਉਹ ਇਸ ਟਾਈਮ ਕਰਜ਼ਾ ਜਿਹੜਾ ਉਹ ਹੈਗਾ ਆ। ਸੋ ਰੈਵਨਿਊ ਇੰਨਾ ਜ਼ਿਆਦਾ ਜਿਹੜਾ ਉਹ ਨਹੀਂ ਹੈਗਾ ਇਸ ਦੇ ਜਿਹੜੇ ਉਹ ਮੁਕਾਬਲੇ। ਲਗਾਤਾਰ ਜਿਹੜਾ ਆ ਅਮਰੀਕਾ ਦੇ ਉੱਤੇ ਨੈਸ਼ਨਲ ਡੈਟ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਇਹ ਜਿਹੜਾ ਹਾਊਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਜਟ ਪ੍ਰਪੋਜ਼ਲ ਨੇ ਜਾਣਾ ਆ, ਜਿੱਥੇ ਡੈਮੋਕ੍ਰੇਟਸ ਦੀ ਮੈਜੋਰਟੀ ਆ, ਅਤੇ ਇਸ ਤਰੀਕੇ ਦੇ ਨਾਲ ਜਿਹੜਾ ਰਾਸ਼ਟਰਪਤੀ ਟਰੰਪ ਸੋਚ ਰਹੇ ਆ ਵੀ ਇੰਨੇ ਜਿਹੜੀਆਂ ਮਿਨਿਸਟਰੀਆਂ ਦੇ ਵਿੱਚ ਇੰਨੇ ਡਿਪਾਰਟਮੈਂਟਸ ਦੇ ਵਿੱਚ ਜਿਹੜੇ ਕੱਟ ਲਾਉਣਗੇ, ਉਮੀਦ ਘੱਟ ਆ ਵੀ ਇਹਨਾਂ ਕੱਟਸ ਨੂੰ ਜਿਹੜਾ ਆ ਅਪਰੂਵਲ ਆ ਉਹ ਪ੍ਰਵਾਨਤਾ ਜਿਹੜੀ ਉਹ ਮਿਲੇਗੀ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੋਨੋਂ ਧਿਰਾਂ ਜਿਹੜੀਆਂ ਉਹ ਬੈਠ ਕੇ ਵਾਈਟ ਹਾਊਸ ਅਤੇ ਜਿਹੜੇ ਹਾਊਸ ਦੇ ਜਿਹੜੇ ਕਾਂਗਰਸਮੈਨ ਨੇ ਉਹ ਬੈਠ ਕੇ ਕਿਹੜੇ ਕੋਈ ਵਿਚਕਾਰਲੇ ਰਾਹ ਦੇ ਉੱਤੇ ਜਿਹੜਾ ਉਹ ਆਉਂਦੇ ਨੇ। ਸਭ ਤੋਂ ਵੱਡੀ ਗੱਲ ਇਸ ਬਜਟ ਪ੍ਰਪੋਜ਼ਲ ਦੇ ਵਿੱਚ ਉਹਨਾਂ ਨੇ ਆਖੀ ਆ ਵੀ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫੋਰਨ ਏਡਸ ਜਿਹੜੀਆਂ ਆ ਉਹ ਦਿੱਤੀਆਂ ਜਾਂਦੀਆਂ ਆ, ਉਹਨਾਂ ਨੂੰ ਜਿਹੜੀ ਉਸ ਦੇ ਵਿੱਚ ਵੱਡੀ ਕਟੌਤੀ ਜਿਹੜੀ ਉਹ ਕੀਤੀ ਜਾਵੇਗੀ। 21% ਦੀ ਜਿਹੜੀ ਫੋਰਨ ਏਡਸ ਹੈਗੀਆਂ ਜਿਹੜੀਆਂ ਵੱਖ-ਵੱਖ ਮੁਲਕਾਂ ਨੂੰ ਦਿੱਤੀਆਂ ਜਾਂਦੀਆਂ, ਉਹਨਾਂ ਵਿੱਚ ਕਟੌਤੀ ਦੀ ਇਸ ਬਜਟ ਦੇ ਵਿੱਚ ਜਿਹੜੀ ਆ ਉਹ ਮੰਗ ਰੱਖੀ ਹੋਈ ਆ। ਪ੍ਰਪੋਜ਼ਲ ਜਿਹੜਾ ਉਹ ਰੱਖਿਆ ਗਿਆ ਆ। ਯੂਕਰੇਨ ਨੂੰ ਦਿੱਤੀ ਗਈ ਜਿਹੜੀ ਫੋਰਨ ਏਡ ਸੀ ਉਸ ਨੂੰ ਲੈ ਕੇ ਹੀ ਸਾਰਾ ਇੰਪੀਚਮੈਂਟ ਦਾ ਹੋਇਆ ਸੀਗਾ। ਸੋ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਜਿਹੜਾ ਆ ਹਾਊਸ ਦੇ ਦੁਆਰਾ ਕੀਤਾ ਗਿਆ, ਸੈਨੇਟ ਦੇ ਵਿੱਚ ਟਰਾਇਲ ਦੇ ਵਿੱਚ ਬਗੈਰ ਕਿਸੇ ਵਿਟਨੈਸ, ਬਗੈਰ ਕਿਸੇ ਗਵਾਹਾਂ ਤੋਂ ਜਿਹੜਾ ਉਹਨਾਂ ਨੂੰ ਜਿਹੜਾ ਆ ਅਕਵਿਟ ਕੀਤਾ ਗਿਆ ਸੀ, ਬਰੀ ਉਹਨਾਂ ਨੂੰ ਕਰ ਦਿੱਤਾ ਗਿਆ ਸੀਗਾ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕੀ ਹੁੰਦਾ ਆ। ਜੀ ਅਗਲੀ ਖਬਰ ਜਿਹੜੀ ਆ ਉਹ ਕੋਬੀ ਬ੍ਰਾਇਨ ਅਤੇ ਉਹਨਾਂ ਦੀ ਜਿਹੜੀ ਬੇਟੀ ਸੀਗੀ ਗਿੱਗੀ ਉਹਨੂੰ ਬ੍ਰਾਇਨ ਉਹਨੂੰ ਲੈ ਕੇ ਹੈਗੀ ਆ। ਉਹਨਾਂ ਦੀ ਯਾਦ ਦੇ ਵਿੱਚ ਬੇਕਰਸਫੀਲਡ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਪਿਛਲੇ ਵੀਕਐਂਡ ਕੋਬੀ ਬ੍ਰਾਇਨ ਅਤੇ ਉਹਨਾਂ ਦੀ ਜਿਹੜੀ ਡਾਟਰ ਆ ਉਹਨਾਂ ਨੂੰ ਯਾਦ ਕੀਤਾ। ਸਾਰਿਆਂ ਨੂੰ ਪਤਾ ਹੀ ਆ ਵੀ ਕੋਬੀ ਬ੍ਰਾਇਨ ਬੜਾ ਟੌਪ ਦਾ ਪਲੇਅਰ ਸੀ। ਸਾਰੀ ਹੀ ਕਮਿਊਨਿਟੀਆਂ, ਸਾਰੇ ਹੀ ਲੋਕ ਉਹਨੂੰ ਬੜਾ ਪਸੰਦ ਕਰਦੇ ਸੀ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਨਾਨਕ ਪ੍ਰਕਾਸ਼ ਆ ਚੈਰੀ ਸਟਰੀਟ 'ਤੇ, ਉੱਥੇ ਵੀ ਨਾਨਕਸਰ ਉੱਥੇ ਵੀ ਜਿਹੜਾ ਹੈ ਕੋਬੀ ਬ੍ਰਾਇਨ ਨੂੰ ਜਿਹੜੀ ਆ ਯਾਦ ਕੀਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਬੇਰੀਅਤ ਤੋਂ ਆ ਰਹੀ ਆ ਜਿਹੜੀ VTA ਹੈਗੀ ਹੈ, ਵੈਲਿਊ ਟਰਾਂਸਪੋਰਟੇਸ਼ਨ ਅਥਾਰਟੀ, ਉਹਨਾਂ ਦੀ ਇੱਕ ਲਾਈਟ ਟ੍ਰੇਲ ਦੇ ਨਾਲ ਅੱਜ ਤੜਕੇ ਸਵੇਰੇ ਤਕਰੀਬਨ 5:45 ਵਜੇ ਇੱਕ ਬੰਦੇ ਦੇ ਨਾਲ ਕਹਿੰਦੇ ਆ ਉਸ ਦੀ ਜਿਹੜੀ ਉਹ ਟੱਕਰ ਹੋ ਗਈ, ਜਿਸ ਕਰਕੇ ਉਸ ਦੀ ਉਹ ਉੱਥੇ ਹੀ ਮੌਕੇ 'ਤੇ ਕਹਿੰਦੇ ਆ ਮੌਤ ਹੋ ਗਈ ਸੀ। ਬਲੂ ਲਾਈਨ ਜਿਹੜੀ ਚੱਲਦੀ ਆ ਕਰਟਨਰ ਸਟੇਸ਼ਨ ਦੇ ਨਜ਼ਦੀਕ, ਹਾਈਵੇ 87 ਦੇ ਨਜ਼ਦੀਕ ਇੱਕ ਮੇਲ ਪੈਡੈਸਟਰੀਅਨ ਜਿਹੜਾ ਟਰੈਕਸ ਦੇ ਉੱਤੋਂ ਕਹਿੰਦੇ ਉਹ ਲੰਘ ਰਿਹਾ ਸੀ। ਉਸ ਬੰਦੇ ਨੇ ਜਾਂ ਦੇਖਿਆ ਨਹੀਂ, ਇੱਧਰ ਉੱਧਰੋਂ ਵੀ ਲਾਈਟ ਟ੍ਰੇਲ ਆ ਰਹੀ ਆ, ਲਾਈਟ ਟ੍ਰੇਲ ਦੇ ਵਿੱਚ ਜਿਹੜਾ ਉਸ ਦੇ ਨਾਲ ਟੱਕਰ ਹੋਈ ਅਤੇ ਉਸ ਦੀ ਉੱਥੇ ਹੀ ਮੌਤ ਹੋ ਗਈ, ਜਿਸ ਕਰਕੇ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਟ੍ਰੈਫਿਕ ਡਿਲੇਜ਼ ਉਹਨਾਂ ਇਲਾਕਿਆਂ ਦੇ ਵਿੱਚ ਦੇਖੇ ਗਏ ਸੀਗੇ। ਸੈਂਟਾ ਕਲਾਰਾ ਕਾਊਂਟੀ ਸ਼ੈਰਿਫ ਆਫਿਸ ਜਿਹੜਾ ਆ ਉਹ ਇਸ ਟਾਈਮ ਇਸ ਦੇ ਉੱਤੇ ਇਸ ਦੀ ਜਿਹੜੀ ਉਹ ਜਾਂਚ ਕਰੇਗਾ। ਇਸ ਤੋਂ ਇਲਾਵਾ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਅਜੇ ਨਸ਼ਰ ਨਹੀਂ ਕੀਤੀ ਗਈ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਇੱਕ ਟ੍ਰੇਨ ਨੇ ਜਿਹੜਾ ਆ ਇੱਕ ਜਿਹੜਾ ਪੈਡੈਸਟਰੀਅਨ ਆ ਉਸ ਨੂੰ ਹਿੱਟ ਕੀਤਾ ਹੈਗਾ ਆ, ਅਤੇ ਪਿਛਲੇ 4 ਦਿਨਾਂ ਦੇ ਵਿੱਚ ਕਹਿੰਦੇ 2 ਜਿਹੜੇ ਪੈਡੈਸਟਰੀਅਨ ਆ ਉਹ ਜਿਹੜੀ ਯੂਨੀਅਨ ਪੈਸੀਫਿਕ ਟ੍ਰੇਨ ਆ ਉਹਦੇ ਵੱਲੋਂ ਹਿੱਟ ਹੋਏ ਹੈਗੇ ਆ। ਜੀ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕਰਦੇ ਹਾਂ ਨਿਊਯਾਰਕ ਤੋਂ ਆ ਰਹੀ ਆ। ਜਿਹੜਾ ਬੰਦਾ ਜਿਸ ਨੇ 2 ਨਿਊਯਾਰਕ ਦੇ ਪੁਲਿਸ ਆਫਿਸਰਸ ਆ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਅਤੇ ਉਹਨਾਂ ਨੂੰ ਜਿਹੜਾ ਜ਼ਖਮੀ ਕੀਤਾ ਸੀਗਾ, ਉਸ ਦੇ ਉੱਤੇ ਹੁਣ ਅਟੈਂਪਟਡ ਮਰਡਰ ਦੇ ਜਿਹੜੇ ਚਾਰਜਿਸ ਆ ਉਹ ਲਾਏ ਜਾ ਰਹੇ ਨੇ। ਕਹਿੰਦੇ ਵੀ 2 ਵਾਰੀ 12 ਘੰਟਿਆਂ ਦੇ ਵਿੱਚ 2 ਵਾਰੀ ਇਸ ਬੰਦੇ ਨੇ ਇਸ ਤਰੀਕੇ ਦੇ ਨਾਲ 2 ਜਿਹੜੇ ਯੂਨੀਫਾਰਮਡ ਆਫਿਸਰਸ ਆ ਉਹਨਾਂ ਉੱਤੇ ਬ੍ਰੌਂਕਸ ਦੇ ਵਿੱਚ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਇੱਕ ਅਫਸਰ ਦੇ ਧੌਣ ਦੇ ਵਿੱਚ ਅਤੇ ਠੋਡੀ ਦੇ ਉੱਤੇ ਜਿਹੜੀ ਆ
ਕਹਿੰਦੇ ਉਹ ਗੋਲੀ ਜਿਹੜੀ ਉਹ ਲੱਗੀ ਸੀਗੀ ਅਤੇ ਕਈ ਜਿਹੜੇ ਉਹਨੇ ਰਾਊਂਡਸ ਆ ਉਹ ਚਲਾਏ ਸੀਗੇ। ਇਹ ਐਤਵਾਰ ਸਵੇਰੇ 7 ਵਜੇ ਕਹਿੰਦੇ ਆ ਉਹ ਬ੍ਰੌਂਕਸ ਦੇ ਪ੍ਰੀਸਿੰਕਟ ਜਿਹੜਾ ਹੈੱਡਕੁਆਟਰ ਆ ਉੱਥੇ ਹੀ ਵੜ ਕੇ ਜਿਹੜੀਆਂ ਉਸਨੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਅਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 45 ਸਾਲਾਂ ਦਾ ਰੋਬਰਟ ਵਿਲੀਅਮਸ ਨਾਂ ਦਾ ਜਿਹੜਾ ਬੰਦਾ ਆ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਉੱਤੇ ਅਟੈਂਪਟਡ ਮਰਡਰ, ਕ੍ਰਿਮੀਨਲ ਵੈਪਨ ਪੋਜੈਸ਼ਨ, ਰਜਿਸਟਿੰਗ ਐਡਰੈਸ ਦੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਨੇ। ਕਹਿੰਦੇ ਵੀ ਇਸ ਦੇ ਬਾਰੇ ਜਿਹੜੇ ਉੱਥੋਂ ਦੇ ਪੁਲਿਸ ਕਮਿਸ਼ਨਰ ਡਰਮਟ ਸ਼ੀਆ ਉਹਨਾਂ ਨੇ ਕਿਹਾ ਆ ਵੀ ਇਸ ਜਿਸ ਨੇ ਗੋਲੀਆਂ ਚਲਾਈਆਂ ਆ ਇਹਦੀ ਪਹਿਲਾਂ ਵੀ ਇੱਕ ਲੰਬੀ ਚੌੜੀ ਕ੍ਰਿਮੀਨਲ ਹਿਸਟਰੀ ਉਹ ਹੈਗੀ ਆ। 2017 ਦੇ ਵਿੱਚ ਇਹਨੂੰ ਪਰੋਲ ਜਿਹੜੀ ਉਹ ਮਿਲੀ ਸੀ, ਇੱਕ ਦਹਾਕਾ ਜਿਹੜਾ ਆ ਜੇਲ੍ਹ ਦੇ ਵਿੱਚ ਕੱਟਣ ਤੋਂ ਬਾਅਦ ਦੇ ਵਿੱਚ ਉਦੋਂ ਵੀ ਉਸ ਦੇ ਉੱਤੇ ਜਿਹੜੇ ਮਰਡਰ ਚਾਰਜਿਸ, ਅਟੈਂਪਟਡ ਮਰਡਰ ਚਾਰਜਿਸ ਜਿਹੜੇ ਆ ਉਹ ਲਾਏ ਗਏ ਸੀਗੇ। ਸੋ ਇਹ ਜਿਹੜਾ ਇਸ ਦੇ ਬਾਰੇ ਖਬਰ ਆ ਰਹੀ ਆ ਉਸ ਦੀ ਕਹਿੰਦੇ ਵੀ ਜੋ ਸਸਪੈਕਟ ਆ ਉਸ ਦੀ ਦਾਦੀ ਜਿਹੜੀ ਇਸ ਦੇ ਉੱਤੇ ਜਿਹੜੀ ਬੋਲੀ, ਗ੍ਰੈਂਡ ਮਦਰ ਜਿਹੜੀ ਆ ਉਹ ਬੋਲੀ ਆ, ਕਹਿੰਦੇ ਵੀ ਇਹ ਉਸ ਟਾਈਮ ਦਾ ਅਪਸੈਟ ਆ ਜਦੋਂ ਤੋਂ ਇਸ ਦੇ ਬੱਚੇ ਨੂੰ ਕਿਸੇ ਨੇ ਗੋਲੀ ਦੇ ਨਾਲ ਮਾਰ ਦਿੱਤਾ ਸੀਗਾ। ਇਹ ਡਿਪਰੈਸਡ ਸੀਗਾ ਅਤੇ ਇਹ ਫਿਰ ਇਹ ਕੰਮਾਂ ਦੇ ਵੱਲ ਜਿਹੜਾ ਉਹ ਪੈ ਗਿਆ। ਸੋ ਹੁਣ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ, ਕਿੱਥੋਂ ਜਿਹੜੀ ਸ਼ੁਰੂ ਹੋਈ ਆ ਅਤੇ 2 ਪੁਲਿਸ ਅਫਸਰ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਉਹਨਾਂ ਦੇ ਉੱਤੇ ਉਹਨਾਂ ਦੀ ਜਾਨ ਨੂੰ ਜਿਹੜਾ ਕਿੱਦਾਂ ਖਤਰਾ ਬਣ ਗਿਆ ਸੀ। ਫ੍ਰਿਜ਼ਨੋ ਦੇ ਵਿੱਚ ਬੀਤੇ ਦਿਨ ਇੱਕ ਸਟਾਕਟਨ ਦਾ ਜਿਹੜਾ ਐਰਿਕ ਵੈਟਕੀ 37 ਸਾਲਾਂ ਦਾ ਬੰਦਾ ਆ, ਉਹ ਹਾਈ ਸਪੀਡ ਜਿਹੜਾ ਕਾਰ ਚਲਾ ਰਿਹਾ ਸੀ ਅਤੇ ਉਸ ਨੂੰ ਜਿਹੜਾ ਪੁਲਿਸ ਵਾਲਿਆਂ ਨੇ ਫਾਈਨਲੀ ਜਿਹੜਾ ਆ ਫੜ ਲਿਆ। ਕਹਿੰਦੇ ਵੀ ਹਾਈਵੇ 99 ਅਤੇ ਸ਼ਾਹ ਸਟਰੀਟ ਦੇ ਲਾਗੇ ਵੀ 120 ਮੀਲ ਪਰ ਆਵਰ ਦੇ ਹਿਸਾਬ ਨਾਲ ਉਹ ਕਾਰ ਚਲਾ ਰਿਹਾ ਸੀ ਅਤੇ ਉਸਨੇ 4-5 ਜਿਹੜੇ ਉੱਥੇ ਦੇ ਲੋਕਲ ਹਾਈਵੇਜ਼ ਹੈਗੇ 99, 180, 41 ਅਤੇ ਹੋਰ ਬਹੁਤ ਸਾਰੀਆਂ ਲੋਕਲ ਰੋਡਵੇਜ਼ ਉੱਥੇ ਕਾਰ ਹਾਈ ਸਪੀਡ 'ਤੇ ਚਲਾਈਆਂ ਅਤੇ ਉਹ ਤੋਂ ਬਾਅਦ ਜਿਹੜਾ ਆ ਪੁਲਿਸ ਨੇ CHP ਵਾਲਿਆਂ ਨੇ ਉਸ ਨੂੰ ਗੋਲਡਨ ਸਟੇਟ ਅਤੇ ਮਕਲਨੀ ਦੇ ਲਾਗੇ ਜਿਹੜਾ ਆ ਅਰੈਸਟ ਕਰ ਲਿਆ। ਜੀ ਸਮਾਂ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਜਿਹੜਾ ਹਰਜੋਤ ਸਿੰਘ ਜੀ ਇਹ ਸਮਾਪਤ ਹੈਗਾ ਆ ਅਤੇ ਜਾਂਦੇ ਜਾਂਦੇ ਇੱਕ ਜਿਹੜੀ ਖਬਰ ਆ ਉਹ ਜ਼ਰੂਰ ਦੱਸਦੇ ਜਾਂਦੇ ਆ। ਕੈਂਸਸ ਦੇ ਜਿਹੜੇ ਕਹਿ ਲਓ ਵੀ ਖੇਤਰੀ ਇਲਾਕੇ ਦੇ ਵਿੱਚ, ਰੂਰਲ ਇਲਾਕੇ ਦੇ ਵਿੱਚ, ਉੱਥੇ ਦੀਆਂ ਜਿਹੜੀਆਂ ਕਾਉਂਟੀਜ਼ ਦੇ ਵਿੱਚ ਜਿਹੜੇ ਉੱਥੋਂ ਦੇ ਜੱਜ ਨੇ ਕਈ ਮੈਡੀਕਲ ਬਿਲਸ ਜਿਹੜੇ ਉਹ ਨਾ ਪੇ ਕਰਨ ਕਰਕੇ, ਉਹਨਾਂ ਦੀ ਜਿਹੜਾ ਭੁਗਤਾਨ ਨਾ ਕਰਨ ਕਰਕੇ ਉਹ ਉੱਥੇ ਲੋਕਾਂ ਨੂੰ ਜੇਲ੍ਹ ਦੇ ਵਿੱਚ ਵੀ ਹੁਣ ਡੱਕ ਰਹੇ ਨੇ। ਬਹੁਤ ਸਾਰੇ ਜਿਹੜੇ ਕਹਿ ਲਓ ਵੀ ਗਰੀਬ ਤਬਕੇ ਵਾਲੇ ਲੋਕ ਵੀ ਹੁੰਦੇ ਆ ਜਾਂ ਜਿਹਦੇ ਮੈਡੀਕਲ ਬਿਲਸ ਦੇ ਕਰਕੇ ਲੋਕਾਂ ਦਾ ਜਿਹੜੇ ਫਾਈਨੈਂਸ਼ੀਅਲੀ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਲੱਕ ਟੁੱਟ ਜਾਂਦਾ ਆ, ਉਹ ਜਿਹੜਾ ਉਹ ਨਹੀਂ ਮੋੜ ਸਕਦੇ ਹੁੰਦੇ ਕਈ ਵਾਰੀ, ਉਹਨਾਂ ਦੇ ਉੱਤੇ ਜਿਹੜੇ ਹੁਣ ਜਿਹੜੀਆਂ ਕੰਪਨੀਆਂ ਆ ਮਗਰ ਉਹਨਾਂ ਦੇ ਜਾ ਰਹੀਆਂ ਨੇ ਪੇਮੈਂਟ ਜਿਹੜੀਆਂ ਉਹਨਾਂ ਦੇ ਲੈਣ ਦੇ ਲਈ, ਅਤੇ ਨਾ ਪੇਮੈਂਟ ਜਿਹੜੇ ਉਹ ਦੇਣ ਦੇ ਕਰਕੇ ਉਹਨਾਂ ਨੂੰ ਜਿਹੜੀ ਆ ਜੇਲ੍ਹ ਉਹ ਕੀਤੀ ਜਾ ਰਹੀ ਹੈਗੀ ਆ। ਕਈ ਜਿਹੜੇ ਪਰਿਵਾਰ ਉਹ ਦੱਸਦੇ ਨੇ ਵੀ ਕਹਿੰਦੇ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਲੁਕੇਮੀਆ, ਉਹਨਾਂ ਦੇ 5 ਸਾਲ ਦੇ ਬੱਚੇ ਨੂੰ ਜਿਹੜਾ ਉਹ ਹੋ ਗਿਆ, ਉਸ ਦਾ ਇਲਾਜ ਤਾਂ ਉਹਨਾਂ ਨੂੰ ਜਿਹੜਾ ਉਹ ਕਰਾਉਣਾ ਹੀ ਜਿਹੜਾ ਉਹ ਪੈਣਾ ਸੀਗਾ ਅਤੇ ਇਲਾਜ ਕਰਾਉਣ ਦਾ ਖਰਚਾ ਜਿਹੜਾ ਉਹ ਜ਼ਿਆਦਾ ਸੀਗਾ ਅਤੇ ਇੰਸ਼ੋਰੈਂਸ ਜਿਹੜੀ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਉਹ ਮਿਲੀ ਨਹੀਂ, ਜਿਹੜੇ ਹਾਲਾਤਾਂ ਦੇ ਉਹ ਕਰਕੇ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਕੰਮ ਜਿਹੜਾ ਵੱਧਦਾ ਹੀ ਵੱਧਦਾ ਗਿਆ ਅਤੇ ਜਿਹੜੇ ਮੈਡੀਕਲ ਬਿਲਸ ਆ ਉਹ ਵੱਧਦੇ ਗਏ, ਜਿਸ ਕਰਕੇ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਦੇ ਨਾ ਸਕੇ ਅਤੇ ਫਿਰ ਇਸ ਤਰੀਕੇ ਦਾ ਜਿਹੜਾ ਆ ਉਹ ਕਾਰਵਾਈ ਉਹ ਹੋ ਰਹੀ ਆ। ਸੋ ਕਿਤੇ ਨਾ ਕਿਤੇ ਗਰੀਬਾਂ ਦੇ ਨਾਲ ਜਿਹੜਾ ਆ ਇਹ ਹਾਲਾਤ ਜਿਹੜੇ ਉਹਨਾਂ ਦੇ ਨਾਲ ਜਿਹੜੇ ਖਾਸ ਕਰਕੇ ਮਾੜੇ ਆ। ਜਿਹੜੇ ਤਾਂ ਅਮੀਰ ਆ ਉਹਨਾਂ ਦੇ ਕੋਲ ਤਾਂ ਹੈਗੇ ਆ, ਅਤੇ ਬਾਕੀ ਇੰਸ਼ੋਰੈਂਸ ਤਾਂ ਹੁਣ ਜਿਹੜੀ ਆ ਇਹ ਆਉਣ ਲੱਗੀ ਹੋਈ ਆ, ਜਿਸ ਦੇ ਵਿੱਚ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਆ ਉਹ ਹੁਣ ਇੰਸ਼ੋਰੈਂਸ ਜਿਹੜੀ ਉਹ ਮਿਲ ਜਾਂਦੀ ਆ। ਅਤੇ ਤੁਸੀਂ ਇਹੀ ਆਪਾਂ ਅਕਸਰ ਕਹਿੰਦੇ ਰਹਿੰਦੇ ਆ ਵੀ ਜੇ ਇਹ ਮੈਡੀਕਲ ਹੈਲਥ ਇੰਸ਼ੋਰੈਂਸ ਨਾ ਹੋਵੇ ਤਾਂ ਕਿੰਨਾ ਜਿਹੜਾ ਵੱਡਾ ਨੁਕਸਾਨ ਜਿਹੜਾ ਤੁਹਾਡੇ ਲਈ ਹੋ ਸਕਦਾ, ਪੂਰੇ ਦਾ ਪੂਰਾ ਭਵਿੱਖ ਜਿਹੜਾ ਆ ਉਹ ਤੁਹਾਡਾ ਖਤਰੇ ਦੇ ਵਿੱਚ ਜਾ ਸਕਦਾ ਆ। ਸੋ ਰੱਬ ਨਾ ਕਰੇ ਕਿਸੇ ਦੇ ਨਾਲ ਇੱਦਾਂ ਦੇ ਹਾਲਾਤ ਬਣਦੇ ਆ, ਉਸ ਤੋਂ ਪਹਿਲਾਂ ਹੀ ਜਿਹੜੀ ਆਪਣੀ ਜ਼ਰੂਰ ਜਿਹੜੀ ਹੁਣ ਖਾਸ ਕਰਕੇ ਜੇ ਸਰਕਾਰ ਤੋਂ ਸੁਵਿਧਾ ਜਿਹੜੀ ਮਿਲਦੀ ਆ, ਤੁਹਾਨੂੰ ਸਹੂਲਤ ਜਿਹੜੀ ਉਹ ਮਿਲ ਰਹੀ ਆ, ਤਾਂ ਉਸ ਦਾ ਤੁਹਾਨੂੰ ਜਿਹੜਾ ਫਾਇਦਾ ਵੀ ਜਿਹੜਾ ਉਹ ਲੈਣਾ ਚਾਹੀਦਾ ਆ ਵੀ ਇਹਨਾਂ ਦੇ ਜਿਹੜੇ ਪ੍ਰੋਗਰਾਮਸ ਦੇ ਅਧੀਨ ਕੁਛ ਆਪਣੇ ਪੱਲਿਓਂ ਪਾ ਕੇ, ਕੁਛ ਉਹਨਾਂ ਤੋਂ ਸਬਸਿਡੀ ਲੈ ਕੇ ਇਹਨਾਂ ਚੀਜ਼ਾਂ ਦੇ ਜਿਹੜਾ ਆ ਉਸ ਨੂੰ ਯੂਜ਼ ਕੀਤਾ ਜਾਵੇ, ਕਿਉਂਕਿ ਨੰਬਰ 1 ਜਿਹੜਾ ਆ ਆਪਾਂ ਬਾਰ-ਬਾਰ ਕਹਿੰਦੇ ਆ ਵੀ ਬੈਂਕਰਪਸੀ ਜਿਹੜਾ ਰੀਜ਼ਨ ਆ ਅਮਰੀਕਾ ਦੇ ਵਿੱਚ ਮੈਡੀਕਲ ਐਕਸਪੈਂਸਿਸ ਜਿਹੜੇ ਉਹ ਬਣ ਜਾਂਦੇ ਨੇ।
ਜੀ ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ